ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਆਪ ਸਭ ਦਾ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ 4 ਅਗਸਤ 2020 ਸਾਉਣ ਨਾਨਕਸ਼ਾਹੀ ਸੰਮਤ 552 ਦੇ ਦਿਨ ਅਸੀਂ ਇਹ ਸੱਚੋ ਸੱਚ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਏ ਹਾਂ। ਹਰ ਵਾਰ ਦੀ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਇਸ ਵਕਤ ਸਾਡੇ ਨਾਲ ਬਣੇ ਹੋਏ ਨੇ, ਸਟੂਡੀਓ ਦੇ ਵਿੱਚ ਮੌਜੂਦ ਨੇ। ਜਿਹੜੀਆਂ ਰੀਸੈਂਟ ਡਿਵੈਲਪਮੈਂਟਸ ਨੇ ਅੱਜ ਦੀਆਂ, ਉਹਨਾਂ ਦੇ ਉੱਤੇ ਜਿਹੜੀ ਵਿਚਾਰਾਂ ਦੀ ਸਾਂਝ ਅਸੀਂ ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਨਾਲ ਪਾਵਾਂਗੇ। ਤੇ ਸਾਡੇ ਜਿਹੜੇ ਪਾਕਿਸਤਾਨੀ ਵੀਰ ਭੈਣ ਨੇ ਉਹਨਾਂ ਨੂੰ ਵੀ ਅਸਲਾਮ ਵਾਲੇਕੁਮ। ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। हाँ जी, अमरवीर सिंह जी ਤੁਹਾਨੂੰ ਵੀ ਔਰ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਡਾਕਟਰ ਸਾਹਿਬ, ਗੱਲਬਾਤ ਦੀ ਸ਼ੁਰੂਆਤ ਕਰੀਏ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਹੁਣ ਤੇ ਪੰਜਾਬ ਦੀ ਧਰਤੀ ਤੇ ਜਾਂ ਭਾਰਤ ਦੀ ਧਰਤੀ ਤੇ 5 ਅਗਸਤ ਦਾ ਦਿਨ ਚੱਲ ਰਿਹਾ, ਚੜ੍ਹ ਚੁੱਕਿਆ। ਸੋ ਪਿਛਲੇ ਸਾਰੇ ਹਫਤੇ ਦਾ ਜੇ ਦਾਰੋ ਮਦਾਰ ਦੇਖਣਾ ਹੋਵੇ ਜਾਂ ਡਿਬੇਟ ਦੇਖਣੀ ਹੋਵੇ ਤੇ ਸਾਰਾ ਜਿਹੜਾ ਕੇਂਦਰ ਹੈ ਉਹ ਅਯੋਧਿਆ ਦੇ ਵਿੱਚ ਰਾਮ ਮੰਦਿਰ ਦੇ ਉੱਤੇ ਟਿਕਿਆ ਹੋਇਆ। ਸੋ ਇਸੇ ਦੇ ਰਿਗਾਰਡਿੰਗ ਜਿਹੜੇ ਵੱਖ-ਵੱਖ ਪਹਿਲੂ ਹੈਗੇ ਨੇ, ਇਹਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਸ਼ੁਰੂਆਤ ਕਰਨੀ ਚਾਹੂੰਗਾ ਸਿਆਸਤ ਦੇ ਵਿੱਚੋਂ। ਜਦੋਂ ਹੁਣ 2014 ਤੋਂ ਮੋਦੀ ਸਰਕਾਰ ਹੋਂਦ ਦੇ ਵਿੱਚ ਆਈ ਹੈ, ਉਦੋਂ ਤੋਂ ਜਿਹੜਾ ਹਿੰਦੂਤਵਾ ਦਾ ਪਲੜਾ ਹੈ ਉਹ ਕਾਫੀ ਜ਼ਿਆਦਾ ਭਾਰੀ ਹੋ ਗਿਆ। ਤੇ ਜਿਵੇਂ ਅਸੀਂ ਡਿਸਕਸ ਵੀ ਕਰਦੇ ਹਾਂ, ਤੁਸੀਂ ਵੀ ਹਮੇਸ਼ਾ ਕਹਿੰਦੇ ਹੋ ਵੀ ਹੁਣ ਬਸ ਇੱਕ ਮਨੂ ਸਮ੍ਰਿਤੀ ਲਾਗੂ ਕਰਨੀ ਰਹਿ ਗਈ, ਬਾਕੀ ਜਿਹੜਾ ਭਾਰਤ ਹੈ ਉਹ ਹਿੰਦੂ ਰਾਸ਼ਟਰ ਬਣ ਚੁੱਕਿਆ, ਡਿਕਲੇਅਰ ਹੀ ਕਰਨਾ ਇੱਕ ਬਾਕੀ ਰਹਿ ਗਿਆ। ਸੋ ਜਿਹੜੀ ਇਹ ਸਿਆਸਤ ਹੈ, ਇਹਦਾ ਜੇ ਪਿਛੋਕੜ ਤੋਂ ਵੀ ਗੱਲ ਕਰਨੀ ਹੋਵੇ, ਕਿਵੇਂ ਭਾਵੇਂ ਉਹ 1992 ਦਾ ਅਸੀਂ ਜ਼ਿਕਰ ਕਰਦੇ ਹਾਂ, 1984 ਦਾ ਜ਼ਿਕਰ ਕਰਦੇ ਹਾਂ, ਜਾਂ ਉਹ ਤੋਂ ਪਹਿਲਾਂ ਵੀ ਦੇਖਣਾ ਹੋਵੇ, ਤਾਂ ਜਿਹੜਾ ਇਹ ਇੱਕ ਮਤਲਬ ਧਰੁਵੀਕਰਨ ਕਹਿ ਲਓ, ਪੋਲਰਾਈਜੇਸ਼ਨ ਦੀ ਰਾਜਨੀਤੀ ਕਹਿ ਲਓ, ਜਾਂ ਇੱਕ ਪਾਸੜ ਹਿੰਦੂਤਵੀ ਸੋਚ ਕਿਵੇਂ ਹੌਲੀ ਜਿਹੜੀ ਹੈ ਭਾਰੂ ਹੁੰਦੀ ਚਲੀ ਗਈ ਹੈ। ਤੇ ਇਹਦੇ 'ਚ ਜਿਹੜਾ ਸਿਆਸਤ ਦਾ ਪੱਖ ਹੈ ਉਹਨੇ ਕਿਵੇਂ ਰੋਲ ਅਦਾ ਕੀਤਾ, RSS ਦੀ ਜਿਹੜੀ ਸਾਰੀ ਨੀਤੀ ਹੈ, ਇਸ ਬਾਬਤ ਤੁਹਾਡੇ ਮੈਂ ਵਿਚਾਰ ਜਾਣਨੇ ਚਾਹੂੰਗਾ ਜਦੋਂ ਅਸੀਂ ਇਹਨੂੰ ਸਾਰੇ ਨੂੰ ਸਿਆਸਤ ਦੇ ਨਜ਼ਰੀਏ ਤੋਂ ਦੇਖਦੇ ਹਾਂ। ਦੇਖੋ, ਕਿਉਂਕਿ ਇਸ ਵੇਲੇ ਸਾਰੇ ਸਾਊਥ ਏਸ਼ੀਅਨ ਮੀਡੀਆ ਦੇ ਉੱਤੇ ਜਾਂ ਈਵਨ ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ, ਗਾਰਡੀਅਨ, ਇਹਨਾਂ ਦੇ ਵਿੱਚ ਜੇ ਕੋਈ ਸਟੋਰੀਜ਼ ਨੇ ਤਾਂ ਉਹਨਾਂ ਦੇ ਵਿੱਚ ਭਾਰਤੀ ਮੀਡੀਆ ਨੇ ਤਾਂ ਰਾਮ ਮੰਦਿਰ ਦੇ ਨਾਂ ਥੱਲੇ ਬਾਬਰੀ ਮਸਜਿਦ ਲਫ਼ਜ਼ ਵੀ ਗਾਇਬ ਕਰ ਦਿੱਤਾ ਹੈ। ਔਰ ਸਾਰੇ ਦਾ ਸਾਰਾ ਫੋਕਸ ਈਵਨ ਇਸ ਪਾਰਟੀਸਨ ਐਕਟ ਨੂੰ, ਇਸ ਅਨਸਿਵਲਾਈਜ਼ਡ ਐਕਟ ਨੂੰ ਵੀ ਭਾਰਤ ਦੀ ਏਕਤਾ, ਯੂਨਿਟੀ ਜਾਂ ਇਮੋਸ਼ਨਲ ਯੂਨਿਟੀ ਦੇ ਨਾਂ ਥੱਲੇ ਕਿਵੇਂ ਸਾਰੀਆਂ ਆਪੋਜੀਸ਼ਨ ਪਾਰਟੀਆਂ ਵੀ ਬਿਲਕੁਲ ਮੇਮਣੇ ਵਾਂਗ ਮਗਰ ਫਿਰ ਰਹੀਆਂ ਨੇ RSS BJP ਦੀ ਆਈਡੀਓਲੋਜੀ ਦੇ, ਉਹਦੀ ਗੱਲ ਅਸੀਂ ਕਰਾਂਗੇ। ਔਰ ਲੇਕਿਨ ਕਸ਼ਮੀਰ ਦਾ ਪੱਖ ਵੀ ਜਿਹੜਾ 5 ਅਗਸਤ ਨਾਲ ਜੁੜਿਆ ਹੋਇਆ ਹੈ, 1 ਸਾਲ ਕੱਲ ਹੋ ਜਾਣਾ, ਇਸ ਨੂੰ ਇੰਟਰਨੈਸ਼ਨਲ ਮੀਡੀਆ 'ਚ ਕਿਤੇ ਨਾ ਕਿਤੇ ਥਾਂ ਜ਼ਰੂਰ ਮਿਲੀ ਹੈ। ਹਾਲਾਂਕਿ ਅਸੀਂ ਇਹ ਸਮਝਦੇ ਹਾਂ ਕਿ ਇਸ ਦੇ ਉੱਤੇ ਇੰਟਰਨੈਸ਼ਨਲ ਕਮਿਊਨਿਟੀ ਹੋਏ, ਯੂਨਾਈਟਿਡ ਨੇਸ਼ਨਸ ਹੋਏ, ਉਹਨਾਂ ਨੇ ਆਪਣਾ ਫਰਜ਼ ਅਦਾ ਨਹੀਂ ਕੀਤਾ। ਇਸ ਬਾਰੇ ਵੀ ਅਸੀਂ ਵੇਰਵੇ ਦੇ ਨਾਲ ਤੀਸਰੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ। ਪਰ ਅਸੀਂ ਜਿਵੇਂ ਪਹਿਲਾਂ ਵੀ ਇਹ ਕਿਹਾ ਸੀ ਕਿ ਇਸ ਮਹੀਨੇ ਦੇ ਸਾਰੇ ਹੀ ਪ੍ਰੋਗਰਾਮ ਅਸੀਂ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ, ਜਿਨ੍ਹਾਂ ਨੇ ਬਹਾਦਰੀ ਦੇ ਨਾਲ ਇਸ ਜ਼ੁਲਮ ਦਾ ਟਾਕਰਾ ਕਰਦਿਆਂ ਸ਼ਹੀਦੀਆਂ ਪਾਈਆਂ ਨੇ, ਜਾਂ ਜਿਹੜੇ ਅੱਜ ਵੀ ਪਿਛਲੇ 1 ਸਾਲ ਤੋਂ ਡਬਲ ਟ੍ਰਿਪਲ ਲਾਕਡਾਊਨ ਦੇ ਥੱਲੇ ਮੁੱਢਲੀਆਂ ਜਿਹੜੀਆਂ ਇਨਸਾਨੀ ਸਹੂਲਤਾਂ ਨੇ ਉਹਨਾਂ ਤੋਂ ਵੀ ਵਾਂਝੇ ਨੇ। ਔਰ ਇਸ ਕੰਟੈਕਸਟ ਦੇ ਵਿੱਚ ਅਸੀਂ ਅੱਜ ਇੱਕ ਪੈਨਲ ਡਿਸਕਸ਼ਨ ਵੀ 9:30 ਵਜੇ, ਜਿਸ ਦੇ ਵਿੱਚ ਰਾਜਾ ਰਜ਼ਾਕ ਜਿਹੜੇ ਕਿ ਐਕਟਿਵਿਸਟ ਨੇ, ਪਾਕਿਸਤਾਨੀ ਮੂਲ ਦੇ ਨੇ, ਕਸ਼ਮੀਰ ਦੇ ਕਾਜ਼ ਲਈ ਵੀ ਸਮਰਪਿਤ ਨੇ, ਔਰ ਭਾਈ ਹਿੰਮਤ ਸਿੰਘ ਜਿਹੜੇ ਵਰਲਡ ਸਿੱਖ ਪਾਰਲੀਮੈਂਟ ਦੀ ਵੀ ਜਿਹੜੀ ਹੈ ਉਹ ਕੋਆਰਡੀਨੇਸ਼ਨ ਦਾ ਸੇਵਾ ਸੰਭਾਲ ਕਰਦੇ ਨੇ, ਔਰ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਨਾਲ ਵੀ ਨੇ, ਉਹ ਇਸ ਪੈਨਲ ਦੇ ਵਿੱਚ ਹੋਣਗੇ। ਔਰ ਮੈਂ ਇਸ ਦੇ ਨਾਲ ਹੀ ਇਹ ਵੀ ਦੱਸਦੇ ਹਾਂ ਕਿ ਕੱਲ 2 ਪ੍ਰੋਟੈਸਟ ਜਿਹੜੇ ਹੋ ਰਹੇ ਨੇ 5 ਅਗਸਤ ਨੂੰ ਸਮਰਪਿਤ, ਕਿਉਂਕਿ ਦੋਨੋਂ ਹੀ ਮੁੱਦੇ ਜਿੱਥੇ ਕਸ਼ਮੀਰ ਦੀ
ਆਜ਼ਾਦੀ ਨੂੰ ਖੋਇਆ ਮੁਕੰਮਲ ਉਹਨਾਂ ਨੂੰ ਇੱਕ ਸਬਜੂਗੇਟ ਕੀਤਾ 1 ਸਾਲ ਹੋ ਜਾਣੇ। ਸੋ ਕੱਲ ਦੁਪਹਿਰੇ 1 ਤੋਂ 3 ਵਜੇ ਤੱਕ 43rd ਸਟਰੀਟ ਐਂਡ 1st ਐਵਨਿਊ UN ਦੇ ਬਾਹਰ, ਯੂਨਾਈਟਿਡ ਨੇਸ਼ਨਸ ਦੇ ਬਾਹਰ ਪ੍ਰੋਟੈਸਟ ਹੈ। ਉਸ ਦੇ ਵਿੱਚ ਅਸੀਂ ਅਪੀਲ ਕਰਾਂਗੇ ਕਿ ਸਾਡੀਆਂ ਟਰਾਈ ਸਟੇਟ ਦੀਆਂ ਸਿੱਖ ਸੰਗਤਾਂ ਵੀ, ਕਸ਼ਮੀਰੀ ਭੈਣ ਭਰਾ ਤੇ ਆਣਗੇ, ਉਹਦੇ 'ਚ ਜਿੰਨੀ ਵੱਧ ਤੋਂ ਵੱਧ ਸ਼ਮੂਲੀਅਤ ਹੋਏ। ਔਰ ਦੂਸਰਾ ਪ੍ਰੋਟੈਸਟ ਜਿਹੜਾ ਕਿ ਬੇਸ਼ੱਕ ਅਮਰੀਕਾ ਦੀ ਹਿੰਦੂਤਵੀ ਜਥੇਬੰਦੀਆਂ ਜਿਨ੍ਹਾਂ ਨੇ ਇਹਨੂੰ ਬਹੁਤ ਵੱਡੀ ਪੋਪ ਲੀਲਾ ਬਣਾਇਆ ਸੀ ਔਰ ਵੱਡੀਆਂ ਐਡਵਰਟਾਈਜ਼ਮੈਂਟ ਕੰਪਨੀਆਂ ਦੇ ਨਾਲ ਜਿਨ੍ਹਾਂ ਦੇ ਵਿੱਚ ਇਹਨਾਂ ਦੀ ਇੱਕ ਖਾਸ ਜਿਹੜੀ ਕਿ ਬਿਲ ਬੋਰਡ ਰਨ ਕਰਦੀ ਹੈ, ਉਹ ਸਾਰੇ ਨੂੰ ਉਹਨਾਂ ਨੇ ਟਾਈਮ ਸਕੁਏਅਰ ਦੇ ਵਿੱਚ ਰਨ ਕਰਨ ਦਾ ਫੈਸਲਾ ਕੀਤਾ ਸੀ। ਔਰ ਇਹ ਸਾਰੇ ਨੂੰ ਜਿਹੜਾ ਬ੍ਰਾਂਡਡ ਸਿਟੀਜ਼ ਜਿਹੜੀ ਉਹਨਾਂ ਦੀ ਐਫਰਟਸ ਨੇ ਉਹ ਇਸ ਦੇ ਵਿੱਚ, ਜਿਹਦੇ 'ਚ ਮੈਂ ਸਮਝਦਾ ਵੀ ਈਵਨ ਜੇ ਭਾਰਤੀ ਮੁਸਲਮਾਨਾਂ ਦੀ ਗੱਲ ਵੀ ਕਰੀਏ ਜਾਂ ਈਵਨ ਇੱਥੇ ਜਿਹੜੇ ਪ੍ਰੋਗਰੈਸਿਵ ਗਰੁੱਪਸ ਨੇ ਉਹਨਾਂ ਦੀ ਕੈਂਪੇਨ ਇੱਕ ਹੱਦ ਤੱਕ ਕਾਮਯਾਬ ਰਹੀ ਹੈ। ਕਿ ਜਿਵੇਂ ਅੱਜ 3-4 ਖਬਰਾਂ ਨੇ ਕਿ ਵੀ ਇਹ ਟਾਈਮ ਸਕੁਏਅਰ ਵਾਲੀ ਐਡਸ ਦੇਣ ਵਾਲੀ ਕੰਪਨੀ ਹੋਏ ਜਾਂ ਹੋਰ ਸ਼ਹਿਰਾਂ 'ਚ, ਉਹਨਾਂ ਨੂੰ ਇਹ ਗੱਲ ਦੀ ਸਮਝ ਆ ਗਈ ਹੈ ਕਿ ਇਹ ਕੋਈ ਰਿਲੀਜੀਅਸ ਫੇਥ ਦਾ ਮਾਮਲਾ ਨਹੀਂ ਹੈ। ਇਹ ਤਾਂ ਇਹਨਾਂ ਨੇ ਬਲੰਡਰ ਗੁਨਾਹ ਕੀਤਾ ਹੋਇਆ ਬਾਬਰੀ ਮਸਜਿਦ ਢਾਹ ਕੇ, ਔਰ ਇਹ ਫਾਸ਼ਿਜ਼ਮ ਨੂੰ, ਹਿੰਦੂ ਫਾਸ਼ਿਜ਼ਮ ਨੂੰ ਔਰ ਇਹ ਸਾਰਾ ਜਿਹੜਾ ਉਹਨਾਂ ਦੀ ਪਰਸੀਕਿਊਸ਼ਨ ਹੈ ਮਾਈਨੋਰਿਟੀਜ਼ ਦੀ, ਉਹਨੂੰ ਸੈਲੀਬ੍ਰੇਟ ਕਰ ਰਹੇ ਨੇ। ਸੋ ਉਹਨਾਂ ਨੇ ਇਹ ਡਿਸਾਈਡ ਕੀਤਾ ਕਿ ਉਹ ਐਡਾਂ ਰਨ ਨਹੀਂ ਕਰਨਗੇ। 2-3 ਮੇਜਰ ਨਿਊਜ਼ ਸਟੋਰੀ, ਜਿਵੇਂ ਵਾਇਰ ਦੀ ਸਟੋਰੀ ਹੈ, ਐਡ ਔਨ ਰਾਮ ਟੈਂਪਲ ਵੋਂਟ ਬੀ ਸ਼ੋਇੰਗ ਐਟ ਟਾਈਮ ਸਕੁਏਅਰ ਸੇਜ਼ ਡਾਇਸਪੋਰਾ ਗਰੁੱਪਸ ਹੂ ਫੌਟ ਇਟ। ਔਰ ਇਹ ਜਿਹੜੀਆਂ ਨੇ ਸਿਵਲ ਰਾਈਟਸ ਆਰਗੇਨਾਈਜੇਸ਼ਨਸ, ਅੱਡ-ਅੱਡ ਰਿਲੀਜੀਅਸ ਗਰੁੱਪ ਦਾ ਹਿੱਸਾ ਸਨ, ਉਹ ਇਸ ਦੇ ਵਿੱਚ ਕਾਮਯਾਬ ਰਹੇ ਨੇ। ਇਸੇ ਤਰ੍ਹਾਂ ਥੈਂਕਸ ਟੂ ਮੁਸਲਿਮ ਕੋਲੀਸ਼ਨ ਐਫਰਟਸ, branded cities refuses to run advertisements for Hindutva groups at Times Square। और इसी तरह राम मंदिर भूमि पूजन, इंडियन अमेरिकन अपोज पब्लिक सेलिब्रेशंस इन US। सो ये सारी एक सक्सैस है जिहदे मैं समझदा है कि ये साडे लई भी एक लैसन है। जिवें बहुत सारे सिख एक्टिविस्ट ने इस दे उत्ते कमेंट कीता है कि जे कोआर्ਡੀਨੇਟਡ एफर्ट होए, ठीक तरीके दे नाल जिहड़े कंसर्न ने ਉਹਨਾਂ ਤੱਕ ਪਹੁੰਚ ਕੀਤੀ ਜਾਏ ਤਾਂ ਉਸ ਦਾ ਇਫੈਕਟ ਹੁੰਦਾ ਹੈ। ਕਈ ਵਾਰ ਅਸੀਂ ਇਹੀ ਮੰਨ ਲੈਂਦੇ ਹਾਂ ਜੀ ਪੈਸੇ ਨਾਲ ਸਭ ਕੁਝ ਖਰੀਦਿਆ ਜਾ ਸਕਦਾ। ਕੋਈ ਸ਼ੱਕ ਨਹੀਂ ਕਿ ਇਹਨਾਂ ਹਿੰਦੂ ਤਵੀਆਂ ਨੇ ਮਿਲੀਅਨਸ ਆਫ ਡਾਲਰਸ ਡੋਲ ਆਊਟ ਕੀਤੇ ਸੀ ਤਾਂ ਕਿ ਉਹ ਆਪਣਾ ਸਾਰਾ ਜਿਹੜਾ ਝੂਠ ਔਰ ਜ਼ੁਲਮ ਹੈ ਉਸ ਨੂੰ ਵੀ ਆਪਣੀ ਨੈਸ਼ਨਲ ਸੈਲੀਬ੍ਰੇਸ਼ਨ ਜਾਂ ਰਿਲੀਜੀਅਸ ਸੈਲੀਬ੍ਰੇਸ਼ਨ ਦੇ ਥੱਲੇ ਵੇਚ ਸਕਣ। ਉਹ ਉਹਨਾਂ ਦਾ ਯਤਨ ਨਾਕਾਮਯਾਬ ਹੋਇਆ। ਲੇਕਿਨ ਇਸ ਦੇ ਬਾਵਜੂਦ ਜਿਹੜੀ ਸਿੱਖ ਆਰਗੇਨਾਈਜੇਸ਼ਨਸ ਵੱਲੋਂ ਐਲਾਨਸ਼ੁਦਾ ਰੈਲੀ ਹੈ ਟਾਈਮ ਸਕੁਏਅਰ ਦੇ ਵਿੱਚ, ਉਹ ਉਵੇਂ ਹੀ ਹੋਏਗੀ 7 ਤੋਂ 9 ਵਜੇ ਤੱਕ। ਕਿਉਂਕਿ ਬੇਸ਼ੱਕ ਇਹ ਐਡਵਰਟਾਈਜ਼ਮੈਂਟ ਨਹੀਂ ਰਨ ਹੋ ਰਹੀਆਂ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੇ ਉੱਥੇ ਅਯੁੱਧਿਆ ਦੇ ਵਿੱਚ ਜਿਹੜਾ ਫਰਾਡ ਕੀਤਾ ਹੈ ਵੱਡਾ ਔਰ ਜ਼ੁਲਮ ਕੀਤਾ ਹੈ, ਰਾਦਰ ਇੱਕ 5 ਸਦੀਆਂ ਪੁਰਾਣੀ ਹਿਸਟੋਰੀਕਲ ਮਸਜਿਦ ਜਿਹੜੀ ਆਸਥਾ ਦਾ ਪ੍ਰਤੀਕ ਹੁੰਦੀ ਹੈ ਕਿਸੇ ਦੇ ਵੀ ਮਜ਼ਹਬ ਦੀ, ਕੱਲ ਨੂੰ ਜੇ ਹਿੰਦੂ ਮੰਦਰ ਹੁੰਦਾ ਤੇ ਕੋਈ ਤਾਕਤ ਇਸ ਨੂੰ ਇਵੇਂ ਹੀ ਡਿਸਟਰੋਏ ਕਰ ਰਹੀ ਹੁੰਦੀ ਤਾਂ ਅਸੀਂ ਇਵੇਂ ਹੀ ਉਹਦੀ ਐਡਵੋਕੇਸੀ ਕਰ ਰਹੇ ਹੁੰਦੇ, ਭਾਵੇਂ ਅਸੀਂ ਬੁੱਤ ਪ੍ਰਸਤੀ 'ਚ ਯਕੀਨ ਨਹੀਂ ਰੱਖਦੇ ਜਾਂ ਹਿੰਦੂਆਂ ਦੇ ਹੋਰ ਕਿਸੇ 'ਚ। ਲੇਕਿਨ ਅਸੀਂ ਸਮਝਦੇ ਹਾਂ ਵੀ ਇਹ ਲੋਕਾਂ ਨੂੰ ਹੱਕ ਹੈ ਕਿ ਜਿਸ ਤਰੀਕੇ ਨਾਲ ਵੀ ਚਾਹਣ ਉਹ ਇਬਾਦਤ ਕਰਨ। ਲੇਕਿਨ ਜਿਵੇਂ ਇਕੱਲਾ ਇਹੀ ਨਹੀਂ ਕਿ ਉਹਨਾਂ ਦੀ RSS ਦੀ ਇੱਕ ਹਿੰਦੂਤਵੀ ਆਈਡੀਓਲੋਜੀ ਦੇ ਲੋਕ ਉੱਠੇ ਔਰ ਉਹਨਾਂ ਨੇ ਆ ਕੇ ਉਹਨੂੰ ਡਿਸਟਰੋਏ ਕਰ, ਨਹੀਂ। ਜੇ ਤੁਸੀਂ ਇਹਦਾ ਬਿਲਟ ਅਪ ਦੇਖੋ, ਬਹੁਤ ਵਾਰ ਜਦੋਂ ਕੁਝ ਸਾਡੇ ਵੀਰ ਭੈਣਾਂ ਜੇ RSS ਦੇ ਪਿੱਛੇ ਹੁੰਦੇ, ਉਹਨਾਂ ਨੂੰ ਕੰਡੈਮ ਕਰਦੇ ਨੇ ਤਾਂ ਉਹ ਸਿਰਫ ਹਿੰਦੂਤਵਾ ਤੱਕ ਹੀ ਰੁਕ ਜਾਂਦੇ ਨੇ, ਉਹਨਾਂ ਤੱਕ ਹੀ। ਉਹ ਜਾ ਕੇ ਫਿਰ ਕਾਂਗਰਸ ਜਾਂ ਦੂਸਰਿਆਂ ਨੂੰ ਰਿਲੇਟਿਵਲੀ ਸੈਕੂਲਰ ਜਾਂ ਜੀ ਹੈਵ ਟੂ ਚੂਜ਼ ਬਿਟਵੀਨ ਦਾ ਟੂ ਈਵਲਸ, ਲੈਟ ਵੀ ਗੋ ਫॉर ਦਾ ਲੈਸਰ ਈਵਲ। ਮੈਂ ਸਮਝਦਾ ਵੀ ਲੈਸਰ ਈਵਲ ਜ਼ਿਆਦਾ ਖਤਰਨਾਕ ਹੁੰਦੀ ਹੈ। ਰੀਜ਼ਨ ਕਿ ਉਹ ਇੱਕ ਲਬਾਦਾ ਹੁੰਦਾ ਹੈ ਜਿਹਦੇ ਥੱਲੇ ਤੁਸੀਂ ਉਹਨਾਂ ਦੀ ਇੰਟੈਂਟ ਨਹੀਂ ਦੇਖ ਸਕਦੇ। ਔਰ ਇਵੈਂਚੁਅਲੀ ਲੈਸਰ ਈਵਲ ਔਰ ਬਿਗਰ ਈਵਲ ਇਹ ਕੋਈ ਟਰਮਸ ਮੈਟਰ ਨਹੀਂ ਕਰਦੀਆਂ। ਅਲਟੀਮੇਟਲੀ ਈਵਲ ਇਜ਼ ਈਵਲ ਔਰ ਈਵਲ ਨੂੰ ਵੰਗਾਰਨਾ ਇਹ ਜ਼ਰੂਰੀ ਹੁੰਦਾ। ਔਰ ਮੈਂ ਇਸ ਕੰਟੈਕਸਟ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਕਿਵੇਂ ਸਾਰੇ ਹੀ ਮੇਮਣੇ ਬਣ ਕੇ RSS ਦੀ ਆਈਡੀਓਲੋਜੀ ਨੂੰ ਫੋਲੋ ਕਰ ਰਹੇ ਨੇ, ਔਰ ਮੈਂ ਸਬਸੀਕੁਐਂਟਲੀ ਡਿਸਕਸ ਕਰਾਂਗਾ ਕਿ ਕਿਵੇਂ ਅੱਜ ਉਹ ਪ੍ਰਿਯੰਕਾ ਗਾਂਧੀ ਹੋਏ, ਕਮਲਨਾਥ ਹੋਏ, ਦਿਗਵਿਜੇ ਸਿੰਘ ਹੋਏ, ਮਨੀਸ਼ ਤਿਵਾੜੀ ਹੋਏ, ਉਹਨਾਂ ਨੇ ਕਿਸ ਕਿਸਮ ਦੀ ਸੈਲੀਬ੍ਰੇਸ਼ਨ ਦੇ ਨਾਂ ਥੱਲੇ
ਸਪੋਰਟ ਕੀਤਾ ਹੈ ਹਿੰਦੂਤਵਾ ਦੀ ਆਈਡੀਓਲੋਜੀ ਨੂੰ। ਔਰ ਈਵਨ ਜਿਨ੍ਹਾਂ ਨੂੰ ਅਸੀਂ ਆਪੋਜੀਸ਼ਨ 'ਚ ਕਦੀ ਕਦਾਈ ਉਹਨਾਂ ਦੇ ਕਿਸੇ ਇਸ਼ੂ ਨੂੰ ਸਰਾਹੁੰਦੇ ਹੈ, ਮਮਤਾ ਬੈਨਰਜੀ ਹੋਏ, ਬਹੁਜਨ ਸਮਾਜ ਪਾਰਟੀ ਹੋਏ, ਜਾਂ ਸੋਸ਼ਲਿਸਟ ਪਾਰਟੀ ਦੇ ਯਾਦਵ ਟੱਬਰ ਹੋਏ, ਜਿਵੇਂ ਮੁਲਾਇਮ ਸਿੰਘ ਯਾਦਵ ਜਾਂ ਦੂਜਾ, ਜਾਂ ਆਰਜੇਡੀ ਲਾਲੂ ਯਾਦਵ ਐਂਡ ਕੰਪਨੀ ਹੋਏ, ਤੁਹਾਨੂੰ ਸਾਰੇ ਸਬ ਕੰਟੀਨੈਂਟ ਦੇ ਵਿੱਚ ਕੋਈ ਆਵਾਜ਼ ਨਜ਼ਰ ਨਹੀਂ ਆ ਰਹੀ। ਸਿਰਫ ਇੱਕ ਓਵੈਸੀ ਜਿਹੜਾ MP ਹੈ ਔਰ ਹੈ ਵੀ ਉਹ ਹੈਦਰਾਬਾਦ ਤੋਂ, ਜਿਹੜੀ ਮੁਸਲਿਮ ਮੈਜੋਰਿਟੀ ਕੰਸਟੀਚੁਐਂਸੀ ਹੈ, ਉਹਨੇ ਜ਼ਰੂਰ ਬੋਲਡਲੀ ਇਸ ਦੇ ਉੱਤੇ ਗੱਲ ਕੀਤੀ ਹੈ, ਪਰ ਉਹ ਵੀ ਉਹਨਾਂ ਨੂੰ ਸੂਟ ਕਰਦੀ ਹੈ ਹਿੰਦੂਤਵੀਆਂ ਨੂੰ। ਤੇ ਜਾਂ ਜੇ ਅਸੀਂ ਈਵਨ ਤੁਸੀਂ ਭਾਰਤ ਵਿਚਲੀਆਂ ਮੁਸਲਮਾਨ ਆਰਗੇਨਾਈਜੇਸ਼ਨਸ ਦਾ ਹਾਲ ਦੇਖ ਲਓ, ਈਵਨ ਸੁੰਨੀ ਬੋਰਡ ਜਿਹੜਾ ਇੱਕ ਲਿਟੀਗੈਂਟ ਸੀ ਇਸ ਸਾਰੇ ਦੇ ਲਈ, ਜਿਹਨੇ ਕੇਸ ਸੁਪਰੀਮ ਕੋਰਟ ਤੱਕ ਲੜਿਆ, ਉਹ ਕਹਿ ਰਹੇ ਨੇ ਜੀ ਫੈਸਲਾ ਆ ਗਿਆ, ਅਸੀਂ ਹੁਣ ਰੀਕਨਸਾਈਲ ਕਰ ਲਿਆ। ਔਰ ਉਹ ਇਸ ਤਰਲਿਆਂ ਤੇ ਨੇ, ਔਰ ਇਹਦੇ ਤੇ ਇੱਕ ਪੂਰੀ ਸਟੋਰੀ ਹੈ ਕਿ ਵੀ ਉਹ ਤਾਂ ਹੁਣ ਇੰਨਾ ਕੀ ਨੇ ਕਿ ਵੀ ਹੋਰ ਹਿੰਦੂ ਗਰੁੱਪ ਸੈਟ ਟੂ ਬਿਲਡ ਟੈਂਪਲ ਐਂਡ ਐਟ ਰੇਜ਼ਡ ਬਾਬਰੀ ਮੌਸਕ ਸਾਈਟ। ਔਰ ਇਹਦੇ 'ਚ ਉਹਨਾਂ ਦਾ ਤਾਂ ਇੰਨਾ ਕੁ ਕਹਿਣਾ ਕਿ ਵੀ ਉਹਨਾਂ ਦਾ ਇਹ ਹੁਣ ਫਿਕਰ ਹੈ ਕਿ ਮੋਦੀ ਗਵਰਨਮੈਂਟ ਸ਼ੁੱਡ ਅਸ਼ੋਰ ਮੁਸਲਿਮਸ that Hindu outfits will not ask for construction of temples in Varanasi and Mathura after demolishing existing mosques there, said Iqbal Ansari, the main litigant in the Supreme Court case. ਹੁਣ ਜਿਹੜਾ ਇਹ ਸੁਪਰੀਮ ਕੋਰਟ ਦੇ ਵਿੱਚ ਮੇਨ ਲਿਟੀਗੈਂਟ ਸੀ, ਉਹ ਕਹਿੰਦਾ ਜੀ ਇਹ ਤਾਂ ਹੋਇਆ, ਹੁਣ ਸਾਨੂੰ ਇੰਨਾ ਹੀ ਸ਼ੋਰ ਕਰ ਦਿਓ ਕਿ ਤੁਸੀਂ ਵਾਰਾਣਸੀ ਦੀ ਔਰ ਮਥੁਰਾ ਦੀਆਂ ਮਸੀਤਾਂ ਨੇ, ਇਹ ਹੈ ਜਿਹਨੂੰ ਤੁਸੀਂ ਡਰ, ਖੌਫ, ਸਬਜੂਗੇਸ਼ਨ ਜਿਹੜਾ ਉਹ ਚਾਹੁੰਦੇ ਸੀ। ਬਹੁਤ ਵਾਰ ਇਹ ਲੱਗਦਾ ਹੁੰਦਾ ਹੈ ਵੀ ਉਹਨਾਂ ਨੂੰ ਲੋੜ ਨਹੀਂ ਹੈ ਵੀ ਹਰ ਇੱਕ ਨੂੰ ਉਹ ਲਿਜਾ ਕੇ ਮੰਦਿਰ ਦੇ ਵਿੱਚ ਜਿਹੜਾ ਉਹ ਗਊ ਮੂਤਰ ਪਿਆਣ ਤੇ ਉਹਨੂੰ ਕਹਿਣ ਤੇਰਾ ਸ਼ੁੱਧੀਕਰਨ ਹੋ ਗਿਆ, ਤੂੰ ਹਿੰਦੂ ਬਣ ਗਿਆ। ਨਾ ਰੱਖਣ ਮੁਸਲਮਾਨਾਂ ਵਾਲੇ ਕੋਈ ਫਰਕ ਪੈਂਦਾ ਜੇ ਉਹਨਾਂ ਨੇ ਇੱਕ ਲਿਹਾਜ਼ ਦੇ ਨਾਲ ਜਿਸ ਕਿਸਮ ਦਾ ਮਾਹੌਲ ਸਿਰਜ ਦਿੱਤਾ ਹੈ ਉਹਦੇ ਥੱਲੇ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਅੱਜ ਜਦੋਂ ਅਸੀਂ ਸੁਬਰਾਮਨੀਅਮ ਸਵਾਮੀ ਨੂੰ ਜਿਹੜਾ ਆਈਡੀਆਲੋਗ ਕਹਿੰਦੇ ਆ, ਕਾਫੀ ਹੱਦ ਤੱਕ ਬੇਸ਼ੱਕ ਉਹਦਾ ਕਈ ਵਾਰ ਟਕਰਾਅ ਵੀ ਹੁੰਦਾ ਹੈ ਮੋਦੀ ਨਾਲ ਜਾਂ ਦੂਜੇ ਨਾਲ, ਇਸ ਕਿਸਮ ਦਾ ਇੱਕ ਵੱਡਾ ਰੋਲ ਜਿਸ ਦਾ ਬਹੁਤਾ ਜ਼ਿਕਰ ਨਹੀਂ ਹੁੰਦਾ, ਜਿਹਨੇ ਆਲਮੋਸਟ 10 ਸਾਲ ਉਹ BJP ਦਾ ਜਨਰਲ ਸੈਕਟਰੀ ਵੀ ਰਿਹਾ, ਔਰ ਜਦੋਂ ਅਡਵਾਨੀ ਨੇ ਬਾਬਰੀ ਮਸਜਿਦ ਢਾਈ ਹੈ ਉਹਦਾ ਉਹ ਪਰਸਨਲ ਅਸਿਸਟੈਂਟ ਵੀ ਸੀ, ਔਰ ਇਹ ਬੜਾ ਪ੍ਰੋਮੀਨੈਂਟ ਗੋਵਿੰਦਾਚਾਰੀਆ, ਹੁਣ ਇਹ 76-77 ਸਾਲ ਦਾ ਹੈ, ਐਕਟਿਵ ਪੋਲਿਟਿਕਸ ਤੋਂ ਪਾਸੇ ਹੈ, ਲੇਕਿਨ ਉਹਦਾ ਇਹ ਹੁੰਦਾ ਹੈ ਕਿ ਜੀ ਮੈਂ ਜਿਹੜਾ ਸਵਦੇਸ਼ੀ ਕੰਪੇਨ ਹੈ ਔਰ ਦੂਸਰਾ ਉਹਦੇ ਤੇ ਕੰਮ ਕਰ ਰਹੇ ਤਾਂ ਕਿ ਜਿਹੜਾ ਹਿੰਦੂਤਵਾ ਦੀਆਂ ਜੜ੍ਹਾਂ ਮਜ਼ਬੂਤ ਹੋਣ। ਉਹਦਾ ਇੱਕ ਅੱਜ ਮੈਂ ਸਮਝਦਾ ਜਿਹਨੂੰ ਕਹਿੰਦੇ ਨੇ ਹਿਟਿੰਗ ਦਾ ਨੇਲ। ਕਈ ਵਾਰ ਹੁੰਦਾ ਤੁਸੀਂ ਘੰਟਿਆਂ ਬੱਧੀ ਗੱਲ ਕਰਦੇ ਰਹੋ, ਉਹਦੇ ਚੋਂ ਤੁਹਾਨੂੰ ਲੱਭਣਾ ਪੈਂਦਾ ਗੱਲ ਸੁਣ ਕੇ ਕਿ ਕੀ ਕਿਹਾ ਉਹਨੇ। ਜਿਹੜੀ ਅੱਜ ਇੱਕ ਇੰਟਰਵਿਊ ਦੇ ਵਿੱਚ ਉਹਨੇ ਇੱਕ ਬਰੀਫ ਜਿਹੀ ਉਹਦੀ ਸਟੇਟਮੈਂਟ ਹੈ, ਹਿੰਦੂਤਵਾ ਨਾਊ ਬੇਸਿਕ ਕੋਟ ਔਨ ਕੈਨਵਸ ਆਫ ਇੰਡੀਅਨ ਪੋਲਿਟਿਕਸ, ਗੋਵਿੰਦਾਚਾਰੀਆ। ਔਰ ਇਹਨੂੰ ਉਹਦੀ ਸਟੇਟਮੈਂਟ ਨੂੰ ਅਸੀਂ ਟਾਈਟਲ ਬਣਾਇਆ। ਹੁਣ ਇਹਦੇ 'ਚ ਅਸੀਂ ਕੈਨਵਾਸ ਜਾਂ ਕੈਨਵਸ ਉਹਨੂੰ ਕਹਿੰਦੇ ਨੇ, ਜਿਸ ਦੇ ਉੱਤੇ ਤਸਵੀਰ ਬਣਾਈ ਜਾਂਦੀ ਹੈ। ਔਰ ਜਦੋਂ ਅਸੀਂ ਕੋਟ ਕਹਿੰਦੇ ਹਾਂ, ਕੋਟ ਉੱਪਰੋਂ ਪਾਇਆ ਕੋਟ ਵੀ ਹੈ, ਮਲੰਮਾ ਵੀ ਹੈ, ਉਹਦੀ ਸ਼ਾਈਨ ਵੀ ਹੈ। ਉਹਨੇ ਕਿਹਾ ਕਿ ਵੀ ਇਹ ਜਿਹੜਾ ਆਬਜੈਕਟਿਵ ਸੀ ਜਿਹੜਾ ਅਸੀਂ ਸ਼ੁਰੂ ਕੀਤਾ, ਜਿਹੜੀ ਉਹਨੇ ਕਿਹਾ ਵੀ ਦੋ ਤਰ੍ਹਾਂ ਦੀ ਪੋਲਿਟਿਕਸ, ਇੱਕ ਸੈਕੂਲਰਿਜ਼ਮ ਔਰ ਸੋਸ਼ਲਿਜ਼ਮ ਦੇ ਥੱਲੇ ਚੱਲਦੀ ਰਹੀ ਲੰਬਾ ਵਕਤ, ਜਿਹੜੀ ਕਿ 1990 ਤੱਕ ਰਹੀ, ਔਰ ਫਿਰ ਉਹਨੇ ਕਿਹਾ ਵੀ ਹੁਣ 1952 ਤੋਂ 1980 ਤੱਕ ਐਜ਼ ਸੋਸ਼ਲਿਜ਼ਮ ਐਂਡ ਸੈਕੂਲਰਿਜ਼ਮ were the pivots of politics between 1952 and 80 ਕਿ ਸਾਰੀ ਪੋਲਿਟਿਕਸ ਦੇ ਦੁਆਲੇ ਘੁੰਮਦੀ ਸੀ ਸੋਸ਼ਲਿਜ਼ਮ ਐਂਡ 1980 to 2010 ਰਿਸਪੈਕਟਿਵਲੀ ਇਹ ਹੈ ਕਿ ਸੋਸ਼ਲਿਜ਼ਮ ਜਿਹੜਾ 1952 ਤੋਂ 80 ਤੱਕ ਸੀ, ਕਿਉਂਕਿ ਇਸ ਪੀਰੀਅਡ ਦੇ ਵਿੱਚ ਨਹਿਰੂ, ਜੈ ਪ੍ਰਕਾਸ਼ ਨਾਰਾਇਣ ਵੀ, ਔਰ ਫਿਰ ਰਾਮ ਮਨੋਹਰ ਲੋਹੀਆ ਜਿਹੜਾ ਖੁੱਲ੍ਹ ਕੇ ਸੋਸ਼ਲਿਸਟ ਸੀ, ਔਰ ਇਹ ਸਾਰੇ ਹੀ ਮੁਲਾਇਮ ਸਿੰਘ ਯਾਦਵ ਜਾਂ ਲਾਲੂ ਯਾਦਵ ਜਾਂ ਇਹ ਸਾਰੀ ਕਲਾਸ, ਜਾਂ ਇੱਕ ਜਿਹਨੇ ਇੰਦਰਾ ਗਾਂਧੀ ਨੂੰ ਹਰਾਇਆ ਸੀ, ਰਾਜ ਨਾਰਾਇਣ ਹੈਲਥ ਮਿਨਿਸਟਰ ਵੀ ਬਣਿਆ ਪਹਿਲੀ ਗਵਰਨਮੈਂਟ 'ਚ ਡਿਸਾਈ ਦੀ, ਇਹ ਸਾਰੇ ਸੋਸ਼ਲਿਸਟ ਸੀ। ਉਹਨੇ ਕਿਹਾ ਜੀ 1952 ਤੋਂ 1980 ਤੱਕ ਸੋਸ਼ਲਿਜ਼ਮ ਸੀ ਜਿਸ ਦਾ ਐਂਡ ਹੋਇਆ, ਔਰ ਫਿਰ 1980 ਤੋਂ 2000 ਤੱਕ ਸੈਕੂਲਰਿਜ਼ਮ ਦਾ ਦੌਰ ਰਿਹਾ। ਹਿੰਦੂਤਵਾ ਹੈਜ਼ ਨਾਓ ਕਮ ਟੂ ਐਕਵਾਇਰ ਦਾ ਸੇਮ ਡੋਮੀਨੈਂਸ। ਉਹਨੇ ਕਿਹਾ ਜੀ ਹੁਣ ਇੰਡੀਅਨ ਪੋਲਿਟਿਕਸ ਦੇ ਜਿਹੜਾ ਹੋਰਾਈਜ਼ਨ ਹੈ ਉਸ ਦੇ ਉੱਤੇ ਇੱਕੋ ਹੀ ਝੰਡਾ ਝੂਲਦਾ ਹੈ, ਔਰ ਉਹ ਹਿੰਦੂਤਵਾ ਦਾ ਹੈ।
ਔਰ ਇਸ ਸਾਰੇ ਚ ਉਸ ਨੇ ਬੜੀ ਕਲੀਅਰਲੀ ਇਸ ਗੱਲ ਨੂੰ ਇਹ ਆਰਟੀਕੂਲੇਟ ਕੀਤਾ ਹੈ। A day before Modi attends the groundbreaking ceremony for building a Ram temple in Ayodhya, Govindacharya, once a powerful BJP General Secretary, underscored its significance, saying, "This marks the return of national politics to its roots of Hindutva, which," he added, "remained at the margins for decades before going from strength to strength 2010 onwards." ਕਿ ਵੀ ਪਹਿਲਾਂ ਅਸੀਂ ਹਾਸ਼ੀਏ ਦੇ ਉੱਤੇ ਸੀ, ਲੇਕਿਨ 2010 ਤੋਂ ਬਾਅਦ ਅਸੀਂ ਇੱਕ ਤੋਂ ਬਾਅਦ ਇੱਕ ਮੋਰਚਾ ਸਰ ਕਰਦੇ ਰਹੇ ਔਰ ਨਤੀਜੇ ਦੇ ਤੌਰ ਤੇ ਜਿਹੜਾ ਹੈ ਔਰ ਇਹੀ ਜਿਹੜਾ ਹੈ ਸੱਜਣ ਜਿਸ ਨੇ ਗੋਵਿੰਦਾਚਾਰੀਆ ਜਿਹਨੇ ਅਡਵਾਨੀ ਦੀ 1988 ਤੋਂ 91 ਦੀ ਜਿਹੜੀ ਸਾਰੀ ਰੱਥ ਯਾਤਰਾ ਆਰਗੇਨਾਈਜ਼ ਕੀਤੀ, ਪਲਾਨ ਕੀਤੀ, ਐਗਜ਼ੀਕਿਊਟ ਕੀਤੀ ਔਰ ਇਸ ਸਾਰੇ 'ਚ ਉਹਦਾ ਕਹਿਣਾ ਕਿ ਮੋਦੀ ਪ੍ਰਾਈਮ ਮਿਨਿਸਟਰ ਮੋਦੀ ਹੈਜ਼ ਐਮਬ੍ਰੇਸਡ ਹਿੰਦੂਤਵਾ and people in turn have embraced him ਕਿ ਉਹਨੇ ਹਿੰਦੂਤਵਾ ਦਾ ਝੰਡਾ ਚੁੱਕਿਆ, ਮੁਸਲਮਾਨ 2002 ਚ ਮਾਰੇ, ਲੋਕਾਂ ਨੇ ਐਮਬ੍ਰੇਸ ਕੀਤਾ। ਪ੍ਰਾਈਮ ਮਿਨਿਸਟਰ ਅੱਜ ਜਿਹੜਾ ਸਾਰੀ ਭਾਰਤ ਦੀ ਪੋਲਿਟਿਕਸ ਹੈ ਉਸ ਦੇ ਉੱਤੇ ਹਿੰਦੂਤਵਾ ਦਾ ਕੋਟ ਹੈ। ਉਹਨੇ ਕਿਹਾ ਜੀ ਇਹ ਰਾਹੁਲ ਗਾਂਧੀ, ਸੋਨੀਆ ਗਾਂਧੀ ਇਹਨਾਂ ਨੇ ਕਿਸੇ ਹੱਦ ਤੱਕ ਡਿਕਲਾਈਨ, ਉਹਨੇ ਕਿਹਾ ਇੰਦਰਾ ਗਾਂਧੀ ਵੀ ਇਸ ਲਾਈਨ ਤੇ ਸੀ, ਬੇਸ਼ੱਕ ਉਹ ਕਹਿਣ ਨੂੰ ਸੈਕੂਲਰ ਸੀ ਦਾ ਖੁਦ ਕਹਿਣਾ, ਬਟ ਉਹਨੇ ਕਦੇ ਵੀ ਆਪਣੇ ਉਹਨੇ ਹਿੰਦੂਇਜ਼ਮ ਬਾਈ ਫੇਥ ਸੀ, ਰੁਦਰਾਕਸ਼ ਦੀ ਮਾਲਾ ਵੀ ਪਾਉਂਦੀ ਸੀ ਔਰ ਉਹ ਬਾਬਿਆਂ ਦੇ ਵੀ ਜਾਂਦੀ ਸੀ, ਪੂਜਾ ਵੀ ਕਰਦੀ ਸੀ ਔਰ ਜਿਵੇਂ ਉਹਨੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਨਾਂ ਥੱਲੇ ਸਿੱਖਾਂ ਦਾ ਜਿਹੜਾ ਉਹ ਘਾਣ ਕੀਤਾ, ਜ਼ਾਹਰ ਹੈ ਉਹਨੇ ਵੀ ਟੂ ਦਾ ਹਿਲਟ ਪਲੇ ਕੀਤੀ ਹਿੰਦੂਤਵਾ ਦੀ ਪੋਲਿਟਿਕਸ। ਔਰ ਹੁਣ ਇਸ ਸਾਰੇ ਚੋਂ ਉਹਨੇ ਕਿਹਾ ਕਿ ਵੀ ਇਹ ਸਾਰਾ ਜਿਹੜਾ ਇਹ ਗੱਲ ਦੀ ਬਾਰੇ ਹੁਣ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਵਾਪਸ ਇਸ ਵੇਲੇ ਜਿਹੜਾ ਸੈਂਟਰਲ ਸਟੇਜ ਦੇ ਉੱਤੇ ਜੇ ਕੋਈ ਚੀਜ਼ ਹੈ ਤੇ ਉਹ ਹਿੰਦੂਤਵਾ ਹੈ ਔਰ ਇਹ ਹਰ ਪੋਲੀਟੀਕਲ ਪਾਰਟੀ ਜਿਹੜੀ ਹੈ ਹੁਣ ਇਸ ਆਈਡੀਓਲੋਜੀ ਨੂੰ ਐਮਬ੍ਰੇਸ ਕਰੇਗੀ। ਔਰ ਉਹਨੇ ਜਦੋਂ ਇਹ ਕਿਹਾ ਉਦੋਂ ਇਹ ਸਟੇਟਮੈਂਟ ਸਾਹਮਣੇ ਨਹੀਂ ਸੀ, ਪਰ ਅੱਜ ਪ੍ਰਿਯੰਕਾ ਗਾਂਧੀ, ਹੁਣ ਬੇਸ਼ੱਕ ਸੋਨੀਆ ਗਾਂਧੀ ਪ੍ਰੈਜ਼ੀਡੈਂਟ ਹੈ ਕਾਂਗਰਸ ਦੀ, ਰਾਹੁਲ ਗਾਂਧੀ ਨੇ ਵੀ, ਜੇ ਤੁਸੀਂ ਇਹਨਾਂ ਦਾ ਸਫ਼ਰ ਦੇਖੋ ਟੱਬਰ ਦਾ ਵੀ, ਕਿ ਵੀ ਕੱਲਾ ਹੁਣ ਇਹ ਮੰਦਿਰ ਬਣਾਉਣ ਦੇ ਨਾਂ ਥੱਲੇ ਹੀ ਇਹਨਾਂ ਦੀ ਗੱਲ ਨਹੀਂ ਸੁਣੀ ਗਈ ਹੈ, ਲੇਕਿਨ ਕਿਵੇਂ ਰਾਹੁਲ ਗਾਂਧੀ ਨੇ ਪ੍ਰੂਵ ਕੀਤਾ ਸੀ ਕਿ ਭਾਈ ਉਹ ਸ਼ਿਵ ਜੀ ਦਾ ਭਗਤ ਹੈ, ਉਹਨੇ ਜਨਾਊ ਪਾਇਆ ਹੋਇਆ, ਉਸ ਨੇ ਇਹ ਸਾਬਤ ਕੀਤਾ ਸੀ ਕਿ ਭਾਈ ਮੇਰਾ ਜਿਹੜਾ ਗੋਤਰ ਹੈ ਬ੍ਰਾਹਮਣ ਗੋਤਰ ਦੱਤਾਤ੍ਰੇਆ, ਜਦੋਂ ਇਹ ਗੁਜਰਾਤ ਦੀਆਂ ਇਲੈਕਸ਼ਨਾਂ ਦੇ ਵੇੜੇ ਸੀ ਉਹਨਾਂ ਨੇ ਕਿਹਾ ਜੀ ਦੱਤਾਤ੍ਰੇਆ, ਉਹਨੇ ਇੱਕ ਰਿਸ਼ੀ ਵੀ ਹੋਇਆ ਖਾਸ, ਬੇਸ਼ੱਕ ਇਹ ਕੌਲ ਬ੍ਰਾਹਮਣ ਦੇ ਨਾਲ ਜੋੜਦਾ, ਇਹਨੂੰ ਤੂੰ ਕੋਈ ਪੁੱਛੇ ਕਿ ਵੀ ਤੇਰਾ ਪਿਓ ਜਿਹੜਾ ਉਹ ਤੂੰ ਦੇਖ ਕਿ ਵੀ ਰਾਜੀਵ ਗਾਂਧੀ ਉਹਦੀ ਘਰ ਵਾਲੀ ਜਿਹੜੀ ਹੈ ਉਹ ਕੈਥੋਲਿਕ ਤੇ ਉਹਦਾ ਪਿਓ ਰਾਜੀਵ ਗਾਂਧੀ ਦਾ ਫਿਰੋਜ਼ ਗਾਂਧੀ ਜਿਹੜਾ ਇੱਕ ਜ਼ੋਰੈਸਟਰੀਅਨ ਜਿਹੜਾ ਪਾਰਸੀ ਜੀ, ਤੂੰ ਦੱਤਾਤ੍ਰੇਆ ਕਿੱਥੋਂ? ਲੇਕਿਨ ਉਹਨੇ ਇਹ ਦੇਖ ਲਿਆ ਸੀ ਕਿ ਭਾਈ ਮੈਂ ਹੁਣ ਹਿੰਦੂਤਵਾ ਦੀ ਵੀ ਜਿਹੜੀ ਪੋਲਿਟਿਕਸ ਮੇਰੇ ਪਿਓ ਨੇ ਕੀਤੀ, ਔਰ ਐਵੇਂ ਨਹੀਂ ਸੁਬਰਾਮਨੀਅਮ ਸਵਾਮੀ ਨੇ ਕਿਹਾ ਵੀ ਜੇ ਕਿਸੇ ਤਿੰਨਾਂ ਨੂੰ ਕ੍ਰੈਡਿਟ ਜਾਂਦਾ ਹੈ ਇਹ ਸਾਰੀ ਬਾਬਰੀ ਮਸਜਿਦ ਢਾਣ ਦਾ ਔਰ ਮੰਦਿਰ ਬਣਾਉਣ ਦਾ, ਤਾਂ ਉਹਨੇ ਪਹਿਲਾ ਨਾਂ ਹੀ ਜਿਹੜਾ ਰਾਜੀਵ ਗਾਂਧੀ ਦਾ ਲਿਆ ਕਿ ਉਹਨੇ 1985 ਦੇ ਵਿੱਚ ਦਰਵਾਜ਼ੇ ਖੋਲੇ ਪੂਜਾ ਦੇ ਲਈ ਹਿੰਦੂਆਂ ਦੇ, ਫਿਰ ਉਹਨੇ ਨਰਸਿਮਹਾ ਰਾਓ ਦਾ ਲਿਆ ਕਿ 1992 ਚ ਉਹਨਾਂ ਨੇ। ਸੋ ਹੁਣ ਇਹ ਜਦੋਂ ਅਸੀਂ ਕਾਂਗਰਸ ਔਰ ਅੱਜ ਜਦੋਂ ਰਾਹੁਲ ਗਾਂਧੀ ਇਹ ਦੱਤਾਤ੍ਰੇਆ ਔਰ ਫਲਾਣਾ ਬਣਿਆ ਔਰ ਪ੍ਰਿਯੰਕਾ ਗਾਂਧੀ ਦਾ ਜਿਹੜਾ ਇਸ ਦੇ ਉੱਤੇ ਮੈਸੇਜ ਹੈ ਉਹ ਹਿੰਦੂਤਵੀਆਂ ਨੂੰ ਪਿੱਛੇ ਛੱਡਣ ਦੀ ਲਾਈਨ ਹੈ। ਹਾਲਾਂਕਿ ਹਿੰਦੂਤਵੀਆਂ ਨੂੰ ਕੋਈ ਬੀਟ ਨਹੀਂ ਕਰ ਸਕੇਗਾ, ਜਿੰਨਾ ਮਰਜ਼ੀ ਪੁੱਠੇ ਲਟਕ ਰਹਿਣ, ਉਹਨਾਂ ਨੇ ਇਹਨਾਂ ਦੇ ਵਿੱਚ ਫਿਰੋਜ਼ ਗਾਂਧੀ ਦੇ ਔਰ ਸੋਨੀਆ ਗਾਂਧੀ ਦੇ ਜੀ ਨਹੀਂ ਦੱਸਣੇ ਨੇ ਇਹ ਕਦੇ। ਪਰ ਤੁਸੀਂ ਦੇਖੋ ਕਿ ਅੱਜ ਉਸ ਨਕਸ਼ੇ ਦੇ ਵਿੱਚ 200 ਮਿਲੀਅਨ ਮੁਸਲਮਾਨ, 30 ਮਿਲੀਅਨ ਈਸਾਈ, 30 ਮਿਲੀਅਨ ਦੇ ਕਰੀਬ ਸਿੱਖ, 100 ਮਿਲੀਅਨ ਦਲਿਤ ਔਰ ਇਨੇ ਤੋਂ ਕੀ ਟ੍ਰਾਈਬਲ ਸਭ ਇਰਰੈਲੇਵੈਂਟ ਹੋ ਗਏ। ਔਰ ਜਿਹੜੀ ਆਈਡੀਓਲੋਜੀ ਦੇ ਥੱਲੇ 3.5% ਬ੍ਰਾਹਮਣਾਂ ਨੇ ਰਿਗਵੇਦ ਦੇ ਜ਼ਮਾਨੇ ਤੋਂ ਡੋਮੀਨੇਟ ਕੀਤਾ ਸੀ, ਉਹ ਅੱਜ ਵੀ ਬਰਾਬਰ ਜਾਰੀ ਹੈ। ਔਰ ਜਦੋਂ ਮੈਂ ਲੈਸਰ ਈਵਲ ਦੇ ਵਿੱਚ ਥੱਲੇ ਲੋਕ ਜਿਹੜੇ ਗਾਂਧੀ ਨੂੰ ਅੱਜ ਵੀ ਤੁਸੀਂ ਦੇਖੋ ਇਹਨਾਂ ਦਾ ਪ੍ਰਭਾਵ ਕਿਸ ਹੱਦ ਤੱਕ ਇੰਗਲੈਂਡ ਦੇ ਵਿੱਚ ਇਹਨਾਂ ਦੀ ਹੋਮ ਮਿਨਿਸਟਰ ਪਟੇਲ ਕੇ ਕੌਣ ਹੈਗੀ ਹੈ, ਕੋਈ ਹੋਰ ਹੈ ਕਿ ਜੀ ਹੁਣ ਜਿਹੜੇ ਉੱਥੇ ਇਹਨਾਂ ਨੇ ਬਲੈਕ ਲਾਈਵਜ਼ ਮੈਟਰ ਦੇ ਥੱਲੇ ਸਾਡੇ ਤਾਂ ਬੰਦੇ ਲੰਗਰ ਛਕਾਉਣ ਤੱਕ ਹੀ ਰਹੇ ਨੇ ਕਿ ਜਾ ਕੇ ਉੱਥੇ ਛਕਾ ਦਿਓ, ਇੱਥੇ ਛਕਾ ਦਿਓ ਕੋਵਿਡ-19 ਦੇ ਨਾਂ ਥੱਲੇ। ਉਹਨਾਂ ਨੇ ਦੇਖਿਆ, ਉਹਨਾਂ ਨੇ ਕਿਹਾ ਆਪਣੀ ਗਵਰਨਮੈਂਟ ਨੂੰ ਕਿ ਜੀ ਹੁਣ ਉੱਥੇ ਕੰਜ਼ਰਵੇਟਿਵਸ ਦੀ ਗਵਰਨਮੈਂਟ ਹੈ
ਕਿ ਜੀ ਇਹ ਹੁਣ ਨੋਟਾਂ ਦੇ ਉੱਤੇ ਕਰੰਸੀ ਦੂਜੇ ਤੇ ਸਾਡੇ ਹੁੰਦੇ ਨੇ, ਕਿਉਂ ਨਹੀਂ ਅਸੀਂ ਜਿਹੜੇ ਨੌਨ ਵਾਈਟ ਨੇ ਉਹਨਾਂ ਦੇ ਚਿਹਰੇ ਵੀ ਕਰੰਸੀ ਤੇ ਹੋਣ ਜਿਹੜੇ ਸਾਡੀ ਕਾਮਨਵੈਲਥ ਦਾ ਹਿੱਸਾ ਨੇ। ਔਰ ਇਸ ਕੰਟੈਕਸਟ ਉਹਨਾਂ ਨੇ ਜਿਹੜੇ ਵੀ ਉਹਨਾਂ ਦੀ ਮਿੰਟ ਇਸ ਤੇ ਉਹਨੂੰ ਲਿਖਿਆ ਕਿ ਜੀ ਗਾਂਧੀ ਦਾ ਚਿਹਰਾ ਜਿਹੜਾ ਵਰਲਡ ਲੈਵਲ ਦੇ ਉੱਤੇ ਪੀਸ ਦਾ ਦੂਤ। ਹੁਣ ਜਿਹੜਾ ਰੇਸਿਜ਼ਮ ਦਾ ਪਿਓ ਹੈ, ਜਿਹੜਾ ਕਾਸਟ ਸਿਸਟਮ 'ਚ ਯਕੀਨ ਰੱਖਦਾ ਹੈ, ਜਿਹੜਾ ਗਾਂਧੀ ਖੁਦ ਸਾਊਥ ਅਫਰੀਕਾ ਦੇ ਵਿੱਚ ਕਾਸਟਿਸਟ ਪੋਲਿਟਿਕਸ ਦੇ ਲਈ ਲੜਿਆ ਕਿ ਜੀ ਸਾਨੂੰ ਕਾਲੇ ਨਾ ਮੰਨੋ, ਸਾਡੇ ਲਈ ਅੱਡ ਸੈੱਟ ਰੱਖੋ। ਹੁਣ ਨਾ ਤਾਂ ਇਹ ਉਹਨੂੰ ਸਮਝਣ ਦੇ ਵਿੱਚ ਜਿਹੜੇ ਨੇ ਕਾਮਯਾਬ, ਕਿਉਂਕਿ ਵਿਚਿਆ ਉਹਨਾਂ ਨੇ ਇਸ ਢੰਗ ਦੇ ਨਾਲ। ਹੁਣ ਅੱਜ ਜਦੋਂ ਇਸ ਗੱਲ ਨੂੰ ਬੇਸ਼ੱਕ ਕ੍ਰੈਡਿਟ ਹਿੰਦੂ ਤੋਂ ਵੀ ਲੈਣ, ਉਹਨਾਂ ਦੀ ਪੋਲਿਟਿਕਸ ਕੱਢਣ, ਪਰ ਇਹ ਕ੍ਰੈਡਿਟ ਜੇ ਜਾਂਦਾ ਹੈ ਕਿਸੇ ਨੂੰ, ਉਹ ਗਾਂਧੀ ਹੈ, MK ਗਾਂਧੀ, ਜਿਹਨੇ ਸਭ ਤੋਂ ਪਹਿਲਾਂ ਲਫ਼ਜ਼ ਰਾਮ ਰਾਜ ਲਿਆ ਕੇ ਉਸ ਪੋਲੀਟੀਕਲ ਖਿੱਤੇ ਦੇ ਵਿੱਚ ਸੁੱਟਿਆ। ਕਿਸੇ ਨੇ ਨਹੀਂ ਪੁੱਛਿਆ ਕਿਹੜੇ ਰਾਮ ਦਾ ਰਾਜ। ਜ਼ਾਹਰ ਹੈ ਇਹਨੇ ਗਾਂਧੀ ਨੇ ਤਾਂ ਕਦੇ ਕੋਈ ਉਹਦੇ 'ਚ ਨਹੀਂ ਰਹਿਣ ਦਿੱਤੀ ਕੋਈ ਵੀ ਦੁਬਿਧਾ। ਜਦੋਂ ਉਹਦੇ ਰੋਜ਼ਾਨਾ ਪ੍ਰਾਰਥਨਾ ਸਭਾ ਦੇ ਵਿੱਚ ਇਹ ਭਜਨ ਗਾਇਆ ਜਾਂਦਾ ਸੀ, ਰਘੁਪਤੀ ਰਾਗ ਵਿਰਾਜਾ ਰਾਮ ਪਤਿਤ ਪਾਵਨ ਸੀਤਾ ਰਾਮ। ਹੁਣ ਰਘੁਬਰ ਕੌਣ ਹੈ? ਰਘੂ ਕੁਲ ਹੈ। ਰਘੂ ਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਬਚਨ ਨਾ ਜਾਈ। ਬਿਲਕੁਲ ਝੂਠ ਇਹ ਹੈ ਕਿ ਬਚਨ ਜਾਏ ਪਰ ਪ੍ਰਾਣ ਨਾ ਜਾਈ। ਰੁਪਈਆ ਆਏ ਤੇ ਬਚਨ ਦਾ ਨੂੰ ਜਿਹੜਾ ਉਹ ਉਡਾ ਦਿਓ, ਉਹਦਾ ਕੋਈ ਵਕਤ ਨਹੀਂ। ਹੁਣ ਰਘੂ ਖਾਨਦਾਨ ਵੀ ਇਹ ਹੈ ਤੇ ਪਤਿਤ ਪਾਵਨ ਸੀਤਾ ਰਾਮ। ਸੀਤਾ ਦਾ ਰਾਮ ਤਾਂ ਇੱਕੋ ਹੀ ਹੈ ਨਾ, ਰਾਮਚੰਦਰ, ਜਿਹਨੂੰ ਇਹਨਾਂ ਨੇ ਜ਼ਬਰਦਸਤੀ ਅਯੁੱਧਿਆ ਦੇ ਵਿੱਚ ਜਨਮਾ ਦਿੱਤਾ। ਕਿੱਥੇ ਜੰਮਿਆ, ਕੀ ਹੋਇਆ, ਉਹ ਸਾਰੀ ਡਿਬੇਟ ਹੀ ਖਤਮ ਕਰ ਦਿੱਤੀ। ਹੁਣ ਉਹਨੇ ਕੋਈ ਭੁਲੇਖਾ ਨਹੀਂ ਸੀ ਰਹਿਣ ਦਿੱਤਾ ਕਿ ਜਦੋਂ ਉਹ ਰਾਮ ਰਾਜ ਕਹਿ ਰਿਹਾ ਹੈ ਕਿਹੜਾ, ਔਰ ਉਹ ਰਾਮ ਦਾ ਜੇ ਅਦਰਵਾਈਜ਼ ਜਸਟਿਸ ਸਿਸਟਮ ਦੇਖਣਾ ਹੋਏ ਤਾਂ ਇਹਨਾਂ ਦੇ ਆਪਣੇ ਹਿਸਟੋਰੀਅਨ ਤੁਹਾਨੂੰ ਦੱਸ ਦੇਣਗੇ ਕਿ ਸੀਤਾ ਨਾਲ ਕੀ ਹੋਇਆ, ਲਵ ਕੁਸ਼ ਨਾਲ ਕੀ ਹੋਇਆ, ਜਿਹੜੇ ਉਸ ਵੇਲੇ ਦੇ ਗਰੀਬ ਸ਼ੰਭੁਕ ਵਰਗੇ ਵਿਚਾਰੇ ਗਰੀਬ ਦਲਿਤ ਸੀ ਉਹਨਾਂ ਨੂੰ ਕਿਵੇਂ ਮਾਰਿਆ, ਔਰ ਕੀ ਉਸ ਤੋਂ ਬ੍ਰਾਹਮਣਾਂ ਨੇ ਕੀ ਕਰਵਾਇਆ ਸੀ ਰਾਮ ਤੋਂ। ਕਿ ਜੀ ਇਹ ਹੁੰਦਾ ਜੀ ਜੰਗਲਾਂ ਦੇ ਵਿੱਚ ਉਹਨੇ ਰਾਖਸ਼ਸ ਜਿਹੜੇ ਯੱਗ ਭੰਗ ਕਰ ਦਿੰਦੇ ਸੀ ਰਾਮ ਤੇ ਲਕਸ਼ਮਣ ਨੂੰ। ਕਿਹੜੇ ਰਾਖਸ਼ਸ ਨੇ? ਉਹੀ ਜਿਨ੍ਹਾਂ ਨੂੰ ਅੱਜ ਮੂਲ ਨਿਵਾਸੀ ਕਹਿੰਦੇ ਨੇ, ਦਲਿਤ ਜਿਹੜੇ ਨੇਟਿਵ ਸੀ। ਸੋ ਜਦੋਂ ਤੁਸੀਂ ਹੁਣ ਮਾਰਨ ਦੇ ਲਈ, ਜੇ ਅਸੀਂ ਈਵਨ ਅਮਰੀਕਨ ਹਿਸਟਰੀ 'ਚ ਵੀ ਦੇਖੀਏ ਕਿ ਜਿਹੜੇ ਇੱਥੋਂ ਦੇ ਨੇਟਿਵ ਅਮਰੀਕਨ ਸੀ ਜਿਨ੍ਹਾਂ ਨੂੰ ਰੈੱਡ ਇੰਡੀਅਨ ਕਹਿੰਦੇ ਨੇ, ਬੜੇ ਕਾਈਂਡ ਆਪਣੇ ਕਬੀਲਿਆਂ 'ਚ ਰਹਿਣ ਵਾਲੇ, ਜਿਨ੍ਹਾਂ ਨੇ ਇੱਥੇ ਆਏ ਪਿਲਗ੍ਰਿਮਸ ਨੂੰ ਜਿਹੜੀ ਹੈ ਉਹ ਪੋਟੇਟੋ ਦਿੱਤੇ, ਟਰਕੀ ਦਿੱਤੀ, ਭੁੱਖਿਆਂ ਨੂੰ ਮਰਨ ਤੋਂ ਬਚਾਇਆ। ਇਹਨਾਂ ਨੇ ਉਹਨਾਂ ਨੂੰ ਕਿਵੇਂ ਹੰਟ ਕੀਤਾ, ਔਰ ਇਹਨਾਂ ਦੀਆਂ ਤੁਸੀਂ ਮੂਵੀਜ਼ ਤੋਂ ਲੈ ਕੇ ਨਾਵਲ ਦੇਖੋਗੇ ਬਹੁਤ ਵਾਰੀ, ਜੇ ਤੁਸੀਂ ਉਹ ਦੇਖਿਆ ਨਾ ਹੋਏ ਕਿ ਵੀ ਹੁਣ ਚਲੋ ਹੁਣ ਦੀ ਜਨਰੇਸ਼ਨ ਤਾਂ ਇੱਕ ਰਿਗਰੈਟ 'ਚ ਹੈ ਕਿ ਵੀ ਅਸੀਂ ਉਹਨਾਂ ਦੇ ਨਾਲ ਕੀ ਕੀਤਾ ਹੈ, ਲੇਕਿਨ ਇਵੇਂ ਹੀ ਸੀ ਕਿ ਵੀ ਜਿਵੇਂ ਇਹਨਾਂ ਨੇ ਬੜਾ ਪਰਉਪਕਾਰ ਦਾ ਕੰਮ ਕੀਤਾ ਵੀ ਇਹ ਤਾਂ ਜੰਗਲੀ ਕਿਸਮ ਦੇ ਲੋਕ ਸੀ, ਰਾਖਸ਼ਸ ਕਿਸਮ ਦੇ, ਔਰ ਬੜੇ ਜ਼ਾਲਮ, ਔਰ ਉਹਨਾਂ ਦੇ ਹੱਥ ਜੇ ਆ ਜਾਂਦਾ ਤੇ ਇਹ ਹੁੰਦਾ ਉਹ ਹੁੰਦਾ, ਔਰ ਖੁਦ ਇਹ ਸਿਵਲਾਈਜ਼ਡ ਬਣ ਕੇ ਦੁਨੀਆ 'ਚ ਟਾਰਚ ਬੀਅਰਰ ਤੇ ਫਲਾਣਾ ਟਮਕਾ ਬਣ ਕੇ ਬੈਠ ਗਏ। ਹੁਣ ਇਸੇ ਤਰ੍ਹਾਂ ਇਹਨਾਂ ਨੇ ਜਿਨ੍ਹਾਂ ਨੇ ਨੇਟਿਵਸ ਨੂੰ ਉਹਨਾਂ ਦੇ ਹੱਕ ਖੋਏ, ਉਹਨਾਂ ਤੇ ਜ਼ੁਲਮ ਕੀਤੇ, ਬ੍ਰਾਹਮਣਾਂ ਦੇ ਕਹਿਣ ਤੇ ਇੱਕ ਛਤਰੀ ਐਵੇਂ ਨਹੀਂ ਰਘੂਕੁਲ ਬਣਾ ਦਿੱਤੇ, ਸੂਰਜਵੰਸ਼ੀ ਔਰ ਚੰਦਰਵੰਸ਼ੀ, ਕਿਉਂਕਿ ਇਹਨਾਂ ਨੇ ਉਹਨਾਂ ਦੀ ਖੇਡ ਖੇਡੀ। ਔਰ ਉਹ ਜਿਹੜੇ ਲੋਕ ਉੱਥੋਂ ਦੇ ਸੀ ਉਹਨਾਂ ਨੂੰ ਮਾਰਨਾ, ਰਾਖਸ਼ਾਂ ਨੂੰ ਮਾਰਨਾ ਸੀ, ਔਰ ਜਿਨ੍ਹਾਂ ਨੇ ਰਾਖਸ਼ਸ ਵੱਧ ਕੀਤਾ ਉਹ ਦੇਵਤੇ ਬਣ ਗਏ। ਔਰ ਇਹ ਦੇਵਤਿਆਂ ਦਾ ਜਿਹੜਾ ਸਰਦਾਰ ਬਣ ਗਿਆ ਉਹ ਵਿਸ਼ਨੂੰ ਹੈ, ਔਰ ਵਿਸ਼ਨੂੰ ਦੇ ਅਵਤਾਰ ਬਣ ਗਏ। ਔਰ ਇਹ ਕਸ਼ਤਰੀਆਂ ਦੇ ਕੋਲ ਰਾਈਟ ਕੁਲ ਪ੍ਰੋਤ ਬ੍ਰਾਹਮਣ ਹੈ, ਪਾਵਰ ਬ੍ਰਾਹਮਣ ਦੇ ਕੋਲ, ਔਰ ਉਹਨੂੰ ਜਿਹੜਾ ਇੰਪਲੀਮੈਂਟ ਕਰੇਗਾ ਕਸ਼ਤਰੀਆ। ਇਹ ਜੇ ਤੁਸੀਂ ਸਾਰਾ ਸਮਝੋਗੇ ਫਿਰ ਤਾਂ। ਔਰ ਗਾਂਧੀ ਜਿਹਨੇ ਕੱਲਾ ਰਾਮ ਰਾਜ ਕਿਹਾ ਨਹੀਂ, ਉਹਨੇ ਦੱਸ ਵੀ ਦਿੱਤਾ ਰਾਮ ਰਾਜ ਕੀ ਹੋਏਗਾ। ਅੱਜ ਅਸੀਂ ਜਦੋਂ ਵਿਜੀਲਾਂਟੇ ਗਰੁੱਪਾਂ ਦੀ ਗੱਲ ਕਰਦੇ ਹਾਂ ਕਿ ਭਾਈ ਕਿਵੇਂ ਹਰਿਆਣੇ ਦੇ ਵਿੱਚ ਗੁੜਗਾਵਾਂ ਦੇ ਨੇੜੇ ਇੱਕ ਗਰੀਬ ਜਿਹੜੇ ਵਿਚਾਰੇ ਈਦ ਦੇ ਮੌਕੇ ਮੀਟ ਲੈ ਕੇ ਜਾ ਰਹੇ ਸੀ, ਕੁੱਟ-ਕੁੱਟ ਕੇ ਉਹਦਾ ਕੀ ਹਾਲ ਕਰ ਦਿੱਤਾ ਹੈ। ਔਰ ਬੰਦੇ ਜਿਹੜੇ ਮਾਰਨ ਵਾਲੇ ਨੇ ਉਹਨਾਂ ਨੂੰ ਨਹੀਂ ਫੜਦੇ, ਕਹਿੰਦੇ ਮੀਟ ਭੇਜੋ ਲੈਬੋਰਟਰੀ 'ਚ। ਉਹਨਾਂ ਕਿਹਾ ਕਿ ਜੀ ਇਹ ਨਹੀਂ ਹੈ, ਕਾਊ ਮੀਟ ਨਹੀਂ ਹੈ, ਈਦ ਹੈ, ਅਸੀਂ ਫਲਾਣੀ ਥਾਂ ਤੋਂ ਲਿਆਂਦਾ। ਹੁਣ ਇਹ ਜਿਹੜੇ ਵਿਜੀਲਾਂਟੇ ਗਰੁੱਪ ਜਾਂ ਗਾਂ ਮਾਤਾ ਨੂੰ ਇਸ ਹੱਦ ਤੱਕ ਮਾਂ ਬਣਾ ਦੇਣਾ, ਉਹਦੇ 'ਚ 19th ਸੈਂਚਰੀ ਜਾਂ ਉਸ ਤੋਂ ਪਹਿਲਾਂ ਤੁਹਾਨੂੰ ਹੁਣ ਈਵਨ ਜਿਹੜਾ ਹਿੰਦੂਤਵੀਆਂ ਦਾ ਸਾਵਰਕਰ ਹੈ ਜਿਹਨੇ ਹਿੰਦੂਤਵਾਦੀ, ਉਹ ਵੀ ਜਿਹੜਾ ਉਹ ਬੀਫ ਖਾਣ ਵਾਲਾ, ਜਦੋਂ ਗਾਂਧੀ ਬੈਰਿਸਟਰ ਸੀ ਸਾਊਥ ਅਫਰੀਕਾ ਤੋਂ ਗਿਆ, ਸਾਵਰਕਰ ਉੱਥੇ ਸਟੂਡੈਂਟ ਸੀ ਇੰਗਲੈਂਡ ਦੇ ਵਿੱਚ, ਉਹਦੇ ਕਮਰੇ 'ਚ ਆਇਆ, ਉਹਨੇ ਕਿਹਾ ਵੀ ਮੈਂ ਅੱਜ ਫੂਡ ਬਣਾਇਆ ਜਿਹਦੇ 'ਚ ਬਹੁਤ ਪ੍ਰੋਟੀਨ ਹੁੰਦੀ ਹੈ। ਗਾਂਧੀ ਕਹਿੰਦਾ ਨਹੀਂ ਮੈਂ ਤਾਂ ਨਹੀਂ। ਹੁਣ ਇਹ ਸਾਵਰਕਰ ਦੀ ਹੈ, ਉਹਦੀ ਲਾਈਫ ਸਟੋਰੀ 'ਚੋਂ ਮਿਲਦਾ। ਹੁਣ ਹਿੰਦੂਤਵੀਆਂ ਨੇ ਕਿਵੇਂ ਸੈਲੈਕਟਿਵ ਤਰੀਕੇ ਦੇ ਨਾਲ ਕਾਂਗਰਸ ਦਾ ਸਿੰਬੋਲਿਜ਼ਮ ਪਿਕ ਕੀਤਾ ਗਾਂਧੀ ਦਾ,
ਕਿ ਉਹਨਾਂ ਨੇ ਜਿਹੜਾ ਐਕਸਟ੍ਰੀਮ ਪੋਲੀਟੀਕਲ ਆਈਡੀਓਲੋਜੀ ਚ ਹਿੰਦੂਤਵਾ ਸੀ ਉਹ ਸਾਵਰਕਰ ਦਾ ਪਿਕ ਕੀਤਾ ਔਰ ਸਾਵਰਕਰ ਇਨਸਟਰੂਮੈਂਟਲ ਬਣਦਾ ਹੈ ਨਥੂਰਾਮ ਗੋਡਸੇ ਰਾਹੀਂ ਗਾਂਧੀ ਨੂੰ ਮਰਵਾਉਣ ਲਈ। ਲੇਕਿਨ ਜਿਹੜਾ ਰਾਮ ਰਾਜ ਦੇ ਨਾਂ ਥੱਲੇ ਸਾਵਰਕਰ ਤਾਂ ਮੰਨਦਾ ਹੀ ਨਹੀਂ ਹੈ ਇਹ ਸਾਰੇ ਪਾਠ ਨੂੰ, ਕੋਈ ਪੁਰਾਣਿਕ ਹਿੰਦੂਇਜ਼ਮ 'ਚ ਯਕੀਨ ਹੀ ਨਹੀਂ ਸੀ ਰੱਖਦਾ। ਲੇਕਿਨ ਉਹ ਗਾਂਧੀ ਦਾ ਸਾਰਾ ਜਿਹੜਾ ਉਹਦਾ ਬਣਾਇਆ ਹੋਇਆ ਡੰਬਰ ਸੀ ਉਹ ਪੁਰਾਣਾ ਤੇ ਬੇਸ ਜਿਹੜੇ ਹਿੰਦੂ ਪੁਰਾਣ ਵਿਸ਼ਨੂੰ ਅਵਤਾਰ ਬਣਾਉਂਦੇ ਨੇ। ਹੁਣ ਉਹ ਗਾਂ ਦੇ ਬਾਰੇ ਗਾਂਧੀ ਨੇ ਮਾਂ ਬਣਾਉਣਾ, ਸੈਂਕਟਿਟੀ, ਕਊ ਵੱਧ ਨਹੀਂ ਹੋਣਾ ਚਾਹੀਦਾ, ਇਹ ਸਾਰੇ ਜਿਹੜੇ ਡਰਾਮੇ ਨੇ ਗਾਂਧੀ ਦੇ ਸੀ ਔਰ ਉਹਦੇ ਥੱਲੇ RSS ਨੇ ਉਸ ਨੂੰ ਅਡਾਪਟ ਕੀਤਾ ਔਰ ਨਤੀਜੇ ਦੇ ਤੌਰ ਤੇ ਅੱਜ ਦੇਖ ਲਓ ਕਿ ਭਾਈ ਹੁਣ ਗਊ ਮਾਤਾ ਡਿਕਲੇਅਰ ਕਰਨ 'ਚ ਹੁਣ ਇਹਨਾਂ ਨੂੰ ਇਹ ਪਿਆ ਹੋਇਆ ਕਿ ਵੀ ਪਿਓ ਇਹਨਾਂ ਨੇ ਕਾਂਗਰਸ ਨੇ ਗਾਂਧੀ ਨੂੰ ਬਣਾਇਆ ਹੋਇਆ, ਮਾਂ ਗਾਂ ਨੂੰ ਬਣਾਵਾਂਗੇ ਤੇ ਕਿੱਧਰ ਨੂੰ ਜਾਏਗਾ। ਮਾਂ ਤਾਂ ਅਜੇ ਭਾਰਤ ਹੀ ਰੱਖੀ ਹੋਈ ਹੈ, ਭਾਰਤ ਮਾਂ ਹੀ ਹੈ। ਔਰ ਇਹ ਸਾਰਾ ਵੀ ਜਿਹੜਾ ਭਾਰਤ ਮਾਤਾ ਦਾ ਕਾਨਸੈਪਟ ਜਿਓਗ੍ਰਾਫਿਕ ਕਲਚਰਲ ਦੇ ਨਾਂ ਥੱਲੇ ਜੇ ਗਾਂਧੀ ਦਾ ਗੁਰੂ ਸਪਿਰਿਚੁਅਲ ਗੁਰੂ ਰਵਿੰਦਰਨਾਥ ਟੈਗੋਰ ਹੈ ਤੇ ਉਹੀ ਇਸ ਸਾਰੇ ਨੂੰ ਉਸ ਮਾਂ, ਫਿਰ ਉਹ ਮਾਂ ਇਕੱਲੀ ਜਿਹੜੀ ਹੈ ਉਹ ਕਾਈਂਡਨੈਸ ਵਾਲੀ ਨਹੀਂ ਹੈ, ਉਹ ਦੁਰਗਾ ਮਾਂ ਹੈ। ਬੰਗਾਲ ਦੇ ਅੰਦਰ ਆਨੰਦ ਮਠ ਦੂਜੇ ਅਸੀਂ ਅਕਸਰ ਗੱਲ ਕਰਦੇ ਤੇ ਦੁਰਗਾ ਦਾ ਮਤਲਬ ਜਿਹੜਾ ਹੈ ਉਹ ਜਿਹੜੀ ਹੈ ਉਹ ਵਾਇਲੈਂਸ ਹੈ। ਉਹਦੇ ਹੱਥ 'ਚ ਕਿੰਨੀਆਂ ਬਾਹਾਂ ਤੇ ਤਲਵਾਰਾਂ ਔਰ ਰਾਖਸ਼ਾਂ ਨੂੰ ਮਾਰਨਾ, ਮੈਕਸੁਰ ਨੂੰ ਮਾਰਿਆ, ਫਰਾਣੇ ਨੂੰ ਮਾਰਿਆ। ਇਹ ਸੋ ਜਦੋਂ ਤੱਕ ਤੁਸੀਂ ਇਸ ਸਾਰੇ ਅਡੰਬਰ ਦੀਆਂ ਜੜ੍ਹਾਂ ਐਵੇਂ ਨਹੀਂ ਕਿਹਾ ਉਹਨੇ ਗੋਵਿੰਦਾਚਾਰੀਆ ਨੇ ਕਿ ਭਾਈ ਅਸੀਂ ਆਲਰੇਡੀ ਇਹ ਅਚੀਵ ਕਰ ਲਿਆ। ਹੁਣ ਇਸ ਸਾਰੇ ਦੇ ਵਿੱਚ ਜੇ ਤੁਸੀਂ ਪਿਛਲੇ ਪੀਰੀਅਡ 'ਚ ਦੇਖੋ, ਕੱਲਾ ਇਹ ਨਹੀਂ ਹੈ ਕਿ ਮੰਦਰ ਦੇ ਮੁੱਦੇ ਤੇ ਜਿਹੜਾ ਕਾਂਗਰਸ ਔਰ ਆਪੋਜੀਸ਼ਨ ਨੇ ਕਾਊਟ ਆਊਟ ਕੀਤਾ RSS ਨੂੰ। ਆਰਟੀਕਲ 370 ਜਦੋਂ ਇਹਨੂੰ ਐਬਰੋਗੇਟ ਕਰਨ ਦਾ ਰੈਜ਼ੋਲੂਸ਼ਨ ਹੁੰਦਾ ਹੈ ਔਰ ਤੁਸੀਂ ਅੱਜ ਵੀ ਇੱਕ ਵੀ ਪਾਰਟੀ ਜਾਂ ਸ਼ਖਸ ਉੱਥੇ ਤੁਹਾਨੂੰ ਨਹੀਂ ਮਿਲੇਗਾ ਉਹਨਾਂ ਦੇ ਵਿੱਚ ਜਿਹੜਾ ਪੋਲੀਟੀਕਲ ਅਰੀਨਾ 'ਚ ਹੈ ਜਿਹੜਾ ਇਹ ਕਹਿ ਰਿਹਾ ਹੋਏ ਕਿ ਜੀ ਜੇ ਕਦੇ ਸਾਡੇ ਕੋਲ ਅਖਤਿਆਰ ਆਇਆ ਜਾਂ ਅਸੀਂ ਇਹ ਮੰਗ ਕਰਦੇ ਹਾਂ ਕਿ ਕਸ਼ਮੀਰ ਦੇ ਵਿੱਚ ਆਰਟੀਕਲ 370 ਰੀਸਟੋਰ ਕੀਤਾ ਜਾਏ, ਸਵਾਏ ਈਵਨ ਫਾਰੂਕ ਅਬਦੁੱਲਾ ਸ਼ੇਖ ਦਾ ਪੁੱਤਰ ਵੀ ਕਹਿਣ ਨੂੰ ਹੁਣ ਤਿਆਰ ਨਹੀਂ ਹੈਗੇ। ਉਹ ਵੀ ਉਸ ਸਾਰੇ 'ਚ ਉਹ ਇੱਕ ਹਿੰਦੂਤਵਾ ਦੀ ਇਸ ਕਿਸਮ ਦੀ ਵੇਵ ਚਲਾ ਦਿੱਤੀ ਗਈ ਹੈ ਕਿ ਉਸ ਦੇ ਵਿੱਚ ਕੋਈ ਵੀ ਰਾਜ ਨਹੀਂ ਖਲੋਤਾ। ਕੋਈ ਉਹ ਕਹਿਣਗੇ ਜੀ ਹਿਊਮਨ ਰਾਈਟ ਇੰਟਰਨੈਟ ਸਟੋਰ ਕਰ ਦਿਓ, 2G ਦਾ 4G ਕਰ ਦਿਓ, ਪਰ ਤੁਸੀਂ ਦੇਖਿਆ ਕਿਸੇ ਨੇ ਕਿਹਾ ਹੋਇਆ ਕਿ ਜੀ ਉੱਥੇ ਆਰਟੀਕਲ 370 ਰੀਸਟੋਰ ਕਰੋ। ਉਹਨਾਂ ਦਾ ਜਿਹੜਾ ਤੁਸੀਂ ਖੋਇਆ ਕਨਸਟੀਟਿਊਸ਼ਨਲ ਜਿਹੜੀ ਤੁਸੀਂ ਉਹਨਾਂ ਦੇ ਨਾਲ ਟ੍ਰੈਚਰੀ ਕੀਤੀ ਹੈ। ਹੁਣ ਇਸ ਸਾਰੇ ਦੇ ਥੱਲੇ ਇੱਕ ਕੇਸ ਜਿਹਦਾ ਜ਼ਿਕਰ ਬਹੁਤੀ ਵਾਰ ਨਹੀਂ ਹੋ ਰਿਹਾ, ਟ੍ਰਿਪਲ ਤਲਾਕ ਦਾ ਮੁੱਦਾ, ਕਿਵੇਂ ਸੁਪਰੀਮ ਕੋਰਟ 'ਚ ਮੈਨੀਪੂਲੇਟ ਇਹਨਾਂ ਨੇ ਕੀਤਾ, ਦੂਜਾ ਸਾਰਿਆਂ ਨੇ ਜਿਹੜਾ ਉਹ ਫਾਲੋ ਅਪ ਕੀਤਾ। ਔਰ ਈਵਨ ਜਿਹੜਾ ਸਾਬਰੀਮਾਲਾ ਟੈਂਪਲ ਕੇਰਲਾ ਦੇ ਵਿੱਚ ਹੁਣ ਉਹਦੇ 'ਚ ਪਾਬੰਦੀ ਹੈ ਕਿ ਕੋਈ ਵੀ ਜਿਹੜੀ 12 ਸਾਲ ਤੋਂ ਵੱਡੀ ਉਮਰ ਦੀ ਮੈਂਸਟਰੂਏਸ਼ਨ ਪੀਰੀਅਡ 'ਚ ਔਰਤ ਹੈ ਮੰਦਰ 'ਚ ਨਹੀਂ ਜਾ ਸਕਦੀ। ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ ਕਿ ਨਹੀਂ, ਇਹ ਐਜ਼ ਏ ਕਿਉਂ ਉਹਦੇ ਇਕੁਅਲ ਰਾਈਟਸ ਨੇ ਹੋਣਾ ਚਾਹੀਦਾ। ਬੀਜੇਪੀ ਨੇ ਇਹਨੂੰ ਇਸ਼ੂ ਬਣਾਇਆ, ਜਿਹੜੇ ਸੁਪਰੀਮ ਕੋਰਟ ਦੇ ਹਰ ਫੈਸਲੇ ਨੂੰ ਹੁਣ ਗਊ ਮਾਤਾ ਵਾਂਗ ਦੱਸਦੇ ਨੇ, ਬੀਜੇਪੀ ਨੇ ਅਪੋਜ਼ ਕੀਤਾ। ਉੱਥੇ ਲੋਕਲ ਜਿਹੜੀਆਂ ਬੀਬੀਆਂ ਨੇ ਜਾਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਰੋਕਿਆ। ਕੇਰਲਾ ਦੇ ਵਿੱਚ ਲੈਫਟਿਸਟ ਗਵਰਨਮੈਂਟ ਹੈ, ਕਾਂਗਰਸ ਨੇ ਪਹਿਲੀ ਸਟੇਜ ਤੇ ਸੁਪਰੀਮ ਕੋਰਟ ਦੇ ਫੈਸਲੇ ਦੀ ਹਮਾਇਤ ਕੀਤੀ, ਨਾਲ ਹੀ ਉਹਨਾਂ ਨੇ ਯੂ ਟਰਨ ਮਾਰ ਲਿਆ, ਚੁੱਪ ਕਰ ਗਏ। ਔਰ ਇਹਦੇ ਬਾਵਜੂਦ ਸੁਪਰੀਮ ਕੋਰਟ ਦਾ ਫੈਸਲਾ ਹੈ ਉੱਥੇ ਔਰਤਾਂ ਨੂੰ ਅਲਾਉ ਨਹੀਂ ਕੀਤਾ। ਹੁਣ ਇਹ ਨਾ ਜਦੋਂ ਤੁਸੀਂ ਸਾਰਿਆਂ ਨੂੰ ਦੇਖਦੇ ਹੋ ਤੇ ਫਿਰ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਰਹਿੰਦਾ। ਈਵਨ ਸ਼ਿਵ ਸੈਨਾ ਜਿਹੜੀ 2-4 ਦਿਨ ਪਹਿਲਾਂ ਤੱਕ ਸੀ ਜੀ ਉਹਨਾਂ ਨੂੰ ਨਹੀਂ ਸੱਦਿਆ, ਉਹ ਕਹਿੰਦੇ ਵੀ ਉਹਨਾਂ ਨੇ ਵੀ ਕਹਿ ਦਿੱਤਾ ਕਿ ਭਾਈ ਨਹੀਂ ਰਾਮ ਮੰਦਿਰ ਇਹ ਠੀਕ ਹੈ, ਮਹੂਰਤ ਸ਼ੁਭ ਹੈ ਨਹੀਂ ਹੈ, ਅਸੀਂ ਜਿਹੜਾ ਇਸ ਨੂੰ ਇਹ ਬਹੁਤ ਹਿੰਦੂਆਂ ਦੀਆਂ ਭਾਵਨਾਵਾਂ ਔਰ ਕਾਂਗਰਸ ਉਹਨਾਂ 'ਚ ਭਾਗੀਦਾਰ ਵੀ ਹੈ ਔਰ ਇਸੇ ਤਰ੍ਹਾਂ ਸ਼ਰਦ ਪਵਾਰ ਦੀ ਪਾਰਟੀ। ਸੋ ਕੁੱਲ ਮਿਲਾ ਕੇ ਜਿਹੜੀ ਗੱਲ ਹੈ, ਜਿੱਥੋਂ ਗੱਲ ਜਿਹਨੂੰ ਕਈਆਂ ਨੇ ਲੈਸਰ ਈਵਲ ਸੌਫਟ ਹਿੰਦੂਤਵਾ, ਕਾਇਦੇ ਆਜ਼ਮ ਵਾਸ ਵਾਈਜ਼ ਇਨਫ ਕਿ ਉਹਨਾਂ ਨੇ ਗਾਂਧੀ ਨਹਿਰੂ ਦੇ ਥਰੂ, ਨਹਿਰੂ ਨੇ ਸੈਕੂਲਰਿਜ਼ਮ ਦਾ ਲਬਾਦਾ ਰੱਖਿਆ ਹੋਇਆ ਸੀ, ਗਾਂਧੀ ਆਪਣਾ ਧੋਤੀ ਬੰਨ੍ਹ ਕੇ ਤੇ ਪੁਰਾਣੇ ਹਿੰਦੂਤਵੀ ਸਾਧੂਆਂ ਵਾਂਗ ਆਪਣੇ ਆਪ ਨੂੰ ਜਿਹੜਾ ਇੱਕ ਫਕੀਰ ਦੱਸ ਰਿਹਾ ਸੀ। ਹਾਲਾਂ ਬਿਲਕੁਲ ਉਸੇ ਸ਼ਰੂਡਨੈਸ ਦੇ ਨਾਲ ਜਿਵੇਂ ਇੱਥੇ ਗੁੱਡ ਕਾਪ ਬੈਡ ਕਾਪ ਦੀ ਕਹਾਣੀ ਹੁੰਦੀ ਹੈ। ਔਰ ਹੁਣ ਕੱਲ ਇਹ ਸਾਰਾ ਜਿਹੜਾ 5 ਅਗਸਤ ਹੈ ਇਹ ਉਹਨਾਂ ਦਾ ਡ੍ਰੀਮ ਮੁਕੰਮਲ ਹੋਇਆ। ਉਹਨੇ ਕਿਹਾ ਗੋਬਿੰਦਾਚਾਰੀਆ ਨੇ ਕਿ ਬਿਲਕੁਲ ਕੋਈ ਵੀ ਹੁਣ ਇਸ ਦੇ ਉੱਤੇ ਆਵਾਜ਼ ਨਹੀਂ ਚੁੱਕ ਸਕਦਾ। ਇਹ ਨੈਸ਼ਨਲ ਕੈਨਵਸ ਦੇ ਉੱਤੇ
ਇਹੀ ਕੋਟ ਚੜ ਗਿਆ। ਔਰ ਮੈਂ ਇਸ ਤੋਂ ਪਹਿਲਾਂ ਕਿ ਇਹਨੂੰ ਕਲੋਜ਼ ਕਰਾਂ, ਜਿੱਥੇ ਮੈਂ ਦੋਨੋਂ ਹੀ ਪ੍ਰੋਟੈਸਟ ਦਾ ਜ਼ਿਕਰ ਕੀਤਾ ਹੈ, ਕਸ਼ਮੀਰੀ ਮੁੱਦੇ ਦੇ ਉੱਤੇ UN ਦੇ ਬਾਹਰ 1 ਤੋਂ 3 ਔਰ ਸ਼ਾਮ ਨੂੰ 7 ਤੋਂ 9, ਕਿਉਂਕਿ ਇਹ ਮੈਸੇਜ ਉੱਥੇ ਐਡਾਂ ਨਹੀਂ ਹੋ ਰਹੀਆਂ। ਇਹਦਾ ਮਤਲਬ ਇਹ ਨਹੀਂ ਹੈ ਕਿ ਭਾਈ ਉਹ ਗੱਲ ਮੁੱਕ ਗਈ, ਗੱਲ ਤਾਂ ਉਹੀ ਹੈ। ਲੇਕਿਨ ਇਹਦੇ ਬਾਵਜੂਦ ਭਾਰਤ ਦੇ ਮੁਸਲਮਾਨ ਜਾਂ ਦਲਿਤ ਆਰਗੇਨਾਈਜੇਸ਼ਨਸ ਜਾਂ ਦੂਜੀਆਂ ਲੋਅਰ ਲੈਵਲ ਤੇ ਜ਼ਰੂਰ ਬਿਆਨਬਾਜ਼ੀ ਹੋਈ ਹੈ, ਪਰ ਮੈਂ ਸਮਝਦਾ ਵੀ ਸਿੱਖ ਹਿਸਟਰੀ ਦੇ ਲਈ ਜਵਾਬਦੇਹ ਨੇ, ਆਪਣੇ ਗੁਰੂ ਦਾ ਲਾਇਆ ਫਰਜ਼ ਹੈ, ਅਸੀਂ ਆਵਾਜ਼ ਵੀ ਬੁਲੰਦ ਰੱਖੀ ਹੈ। ਉੱਥੇ ਵੀ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ, ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਨੇ ਇਸ ਮੁੱਦੇ ਦੇ ਉੱਤੇ ਬੜੀ ਫਰਮ ਲਾਈਨ ਲਈ ਹੈ। ਲੇਕਿਨ ਮੈਂ ਕਲੋਜ਼ ਕਰਨ ਤੋਂ ਪਹਿਲਾਂ ਇਸ ਦਾ ਜਿਹੜੀ ਪ੍ਰਿਯੰਕਾ ਗਾਂਧੀ, ਜਿਹਨੂੰ ਜਿਹੜਾ ਫਿਊਚਰ ਦੇ ਤੌਰ ਤੇ ਕਾਂਗਰਸ ਦਾ ਦੇਖਦੇ ਨੇ ਕਿ ਰਾਹੁਲ ਗਾਂਧੀ ਦਾ ਵਿਚਕਾਰ ਇੱਕ ਸਟਾਪ ਗੈਪ ਅਰੇਂਜਮੈਂਟ ਹੈ, ਅਲਟੀਮੇਟਲੀ ਉਹਨੂੰ ਲਿਆਂਦਾ ਜਾਏਗਾ। ਯੂਪੀ 'ਚ ਕਾਂਗਰਸ ਦੀ ਉਹ ਪ੍ਰਮੁੱਖ ਲੀਡਰ ਹੈ, ਉਹਨੇ ਇਹ ਕਿਹਾ, ਔਰ ਜ਼ਾਹਰ ਹੈ ਸੋਨੀਆ ਗਾਂਧੀ ਦੀ ਧੀ ਹੈ, ਰਾਜੀਵ ਗਾਂਧੀ ਸੋਨੀਆ ਗਾਂਧੀ ਦੀ, ਉਹਨੇ ਇਹ ਕਿਹਾ, ਉਹਨੇ ਹਿੰਦੀ 'ਚ ਕਿਹਾ, ਪਰ ਉਹਦੀ ਜਿਹੜੀ ਇੰਗਲਿਸ਼ ਟ੍ਰਾਂਸਲੇਸ਼ਨ ਹੈ, ਵਿਦ ਦ ਬਲੈਸਿੰਗਸ ਆਫ ਲਾਰਡ ਰਾਮਾ and goddess Sita, the Bhumi Pujan ceremony can become the foundation of national unity, brotherhood and cultural congregation. कि ਇਹ ਲਾਰਡ ਰਾਮ ਔਰ ਸੀਤਾ ਦੇਵੀ ਦੀ ਆਸ਼ੀਰਵਾਦ ਦੇ ਨਾਲ ਜਿਹੜੀ ਭੂਮੀ ਪੂਜਨ ਸੈਰੇਮਨੀ ਹੈ, ਇਹ ਸਾਡੀ ਨੈਸ਼ਨਲ ਯੂਨਿਟੀ, ਚੰਗੀ ਯੂਨਿਟੀ ਹੈ ਤੁਹਾਡੀ। ਤੁਸੀਂ ਢਾਹ ਦਿੱਤਾ ਮਸੀਤ ਨੂੰ, ਇੱਕ ਮਜ਼ਹਬ ਦੀ ਇਬਾਦਤ ਥਾਂ ਨੂੰ, ਇੱਕ ਡਰਾ ਕੇ ਹਜ਼ਾਰਾਂ ਦਾ ਖੂਨ ਕੀਤਾ, ਇਹਨੂੰ ਨੈਸ਼ਨਲ ਯੂਨਿਟ। ਇਹ ਇਵੇਂ ਹੀ ਹੈ ਜਿਵੇਂ ਬ੍ਰਾਹਮਣਵਾਦੀਆਂ ਨੇ ਜਦੋਂ ਬੁੱਧ ਧਰਮ ਦਾ ਖਾਤਮਾ ਕੀਤਾ, ਲੱਖਾਂ ਬੁੱਧ ਹੀ ਕੋਈ ਜਿਉਂਦੇ ਸਾੜੇ, ਕੋਈ ਗੰਗਾ 'ਚ ਡੋਬ ਦਿੱਤੇ, ਜਮਨਾ 'ਚ ਡੋਬ ਦਿੱਤੇ, ਉਹਨਾਂ ਦੀਆਂ ਮੋਨੈਸਟਰੀਜ਼, ਮੱਠਾਂ ਦੇ ਵਿੱਚ ਬੁੱਧ ਦੀਆਂ ਮੂਰਤੀਆਂ ਬਾਹਰ ਚੁੱਕ ਕੇ, ਜਿੰਨੇ ਵੀ ਭਾਰਤ ਦੇ ਅੱਜ ਸੋ ਕਾਲਡ ਐਂਸ਼ੀਐਂਟ ਟੈਂਪਲਸ ਨੇ, ਉਹ ਸਾਰੀਆਂ ਬੁੱਧ ਦੀਆਂ ਮੋਨੈਸਟਰੀਜ਼ ਨੇ, ਜਿਨ੍ਹਾਂ ਸ਼ਿਵਲਿੰਗ ਰੱਖ ਦਿੱਤੇ, ਕਿਤੇ ਕੋਈ ਦੇਵੀ ਬਿਠਾਤੀ ਲਿਆ ਕੇ ਉਹਦਾ ਬੁੱਤ ਰੱਖ ਦਿੱਤਾ, ਔਰ ਡਿਕਲੇਅਰ ਕਰ ਦਿੱਤਾ ਕਿ ਜੀ ਸਾਡਾ ਜਿਹੜਾ ਸਲੋਗਨ ਹੈ ਅਹਿੰਸਾ ਪਰਮੋ ਧਰਮ। ਹੁਣ ਇਹ ਬੁੱਧ ਧਰਮ ਦਾ ਸੀ ਕਿ ਭਾਈ, ਕਿਉਂਕਿ ਬੁੱਧ ਧਰਮ ਕੰਪੈਸ਼ਨ ਤੇ ਬੇਸ, ਉਹਨਾਂ ਨੇ ਵਾਇਲੈਂਸ ਦੇ ਨਾਲ ਖਤਮ ਕਰਕੇ, ਔਰ ਅੱਜ ਵੀ ਤੁਸੀਂ ਇਹਨਾਂ ਦੇ ਇਨਸਿਗਨੀਏ ਦੇਖੋ, ਸੋ ਕਾਲਡ ਸੈਕੂਲਰ ਇੰਡੀਆ ਦੇ, ਇਹੀ ਨੇ, ਸਤਿਅਮੇਵ ਜਯਤੇ ਅਹਿੰਸਾ ਪਰਮੋ ਧਰਮ। ਇਹਦਾ ਮਤਲਬ ਇਹਦੇ ਜਿਹੜੀ ਪ੍ਰੈਕਟੀਕੈਲਿਟੀ ਹੈ, ਇਹਦੇ ਬਿਲਕੁਲ ਉਲਟ ਹੈ। ਕੂੜ ਫਿਰੇ ਪ੍ਰਧਾਨ ਵੇ ਲਾ ਲਓ, ਔਰ ਹਿੰਸਾ ਦੇ ਨਾਲ ਹੀ ਉਹਨਾਂ ਨੇ ਹਰ ਇੱਕ ਦੀ ਆਵਾਜ਼ ਨੂੰ ਚੁੱਪ ਕਰਾਇਆ। ਪਰ ਪ੍ਰਿਯੰਕਾ ਗਾਂਧੀ ਇਹ ਕਹਿੰਦੀ ਹੈ ਕਿ ਜੀ ਇਹ ਜਿਹੜਾ ਮੰਦਿਰ ਬਣ ਰਿਹਾ, ਭੂਮੀ ਪੂਜਨ ਕੱਲ ਹੋਣਾ, ਇਹ ਨੈਸ਼ਨਲ ਯੂਨਿਟੀ, ਬ੍ਰਦਰਹੁੱਡ, ਬਹੁਤ ਵੱਡਾ ਭਾਈਚਾਰਾ ਔਰ ਕਲਚਰਲ ਕਨਗਰੀਗੇਸ਼ਨ। ਹੁਣ ਕਲਚਰਲ ਕਨਗਰੀਗੇਸ਼ਨ ਕੀ ਹੈ? ਇਹ ਸਭ ਹਿੰਦੂ ਬਣਾਤੇ ਨੇ ਔਰ ਇਹਨੂੰ ਉਹ ਸੈਲੀਬ੍ਰੇਟ ਕਰ ਰਹੇ ਨੇ। ਔਰ ਇਸ ਸਾਰੇ ਦੇ ਥੱਲੇ ਫਿਰ ਉਹ ਇੱਥੇ ਹੀ ਨਹੀਂ ਰੁਕੀ, ਉਹਨੇ ਕਿਹਾ ਸਿੰਪਲਿਸਿਟੀ, ਕਰੇਜ, restraint, sacrifice and commitment are the essence of name Deena Bandhu Rama. Ram is within everyone, Ram is with everyone. ਇਹ ਹੁਣ ਰਾਮ ਜੀ ਦੀਆਂ ਕੁਆਲਿਟੀਜ਼ ਜਿਹੜੀਆਂ ਸ਼ਾਇਦ ਮੋਦੀ ਨੂੰ ਹੀ ਸੁਣਾ ਰਹੀ ਹੈ ਕਿ ਇਹ ਤੇਰੇ 'ਚ ਵੀ ਨੇ, ਔਰ ਕਿਹੜੀਆਂ ਕੁਆਲਿਟੀਜ਼ ਉਹਨੇ ਗਿਣਾਈਆਂ? ਸਿੰਪਲਿਸਿਟੀ, ਵਿਚਾਰਾ ਸਿੰਪਲ ਘਰ-ਬਾਰ ਛੱਡ ਕੇ ਨਿਕਲਿਆ, ਸਿੰਪਲਿਸਿਟੀ, ਕਰੇਜ, ਕਿੰਨਾ ਹੌਸਲਾ, ਹਜ਼ਾਰਾਂ ਮਾਰ ਕੇ ਵੀ ਸਾਫ਼ ਨਿਕਲ ਗਿਆ ਔਰ ਚੀਫ ਮਿਨਿਸਟਰ ਤੋਂ ਪ੍ਰਾਈਮ ਮਿਨਿਸਟਰ ਤੱਕ ਪਹੁੰਚ ਗਿਆ। ਰੈਸਟ੍ਰੇਂਟ, ਬਹੁਤ ਸਵੈ ਕਾਬੂ ਹੈ, ਉਹਨੂੰ ਪਤਾ ਹੈ ਕਿੱਥੇ ਕੀ ਕਹਿਣਾ ਕੀ ਨਹੀਂ ਕਹਿਣਾ। ਸੈਕਰੀਫਾਈਸ, ਹੁਣ ਹਿੰਦੂਤਵਾ ਲਈ ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਹੈ ਵੀ ਬਾਬਰੀ ਮਸਜਿਦ ਦੀ ਕੁਰਬਾਨੀ ਦੇ ਕੇ ਉਹਨਾਂ ਨੇ ਰਾਮ ਜੀ ਨੂੰ ਜਿਹੜਾ ਹੈ ਉਹ ਬਦੋ ਬਦੀ ਲਿਆ ਕੇ ਉੱਥੇ ਬਿਠਾਇਆ, ਭਾਵੇਂ ਉੱਥੇ ਕਦੇ ਜੰਮੇ ਹੀ ਨਹੀਂ ਸੀ। ਐਂਡ ਕਮਿਟਮੈਂਟ, ਹੁਣ ਹਿੰਦੂ ਤਵੀਆਂ ਤੋਂ ਵੱਡੀ ਕਮਿਟਮੈਂਟ, ਇਹ ਸਾਰੇ ਹੀ ਰਾਮ ਦੀਆਂ ਕੁਆਲਿਟੀਜ਼ ਨੇ ਜਿਹੜੀਆਂ ਮੋਦੀ ਜਾਂ ਹਿੰਦੂ ਤਵੀਆਂ ਦੇ ਨੇ। ਔਰ ਕਹਿ ਰਹੀ ਦੀਨਾ ਬੰਧੂ ਰਾਮ, ਦੀਨ ਕਹਿੰਦੇ ਨੇ ਆਮ ਜਨਤਾ ਜਨਾਰਦਨ ਨੂੰ, ਕਿ ਇਹ ਜਨਤਾ ਜਨਾਰਦਨ ਦੇ ਦੋਸਤ ਰਾਮ ਜੀ। ਇਹ ਭੂਮੀ ਪੂਜਨ ਸੈਰੇਮਨੀ for the mandir at Ram Lalla's birthplace has been scheduled for August 5th with the blessings of Lord Rama. This event will also be a celebration of national unity, friendship and cultural integration. उन्होंने कहा जी 5 अगस्त ਨੂੰ ਰਾਮ ਲੱਲਾ ਦਾ ਇਹ ਭੂਮੀ ਪੂਜਨ ਸੈਰੇਮਨੀ ਹੋ ਰਹੀ ਹੈ। ਇਹ ਜਿਹੜਾ ਇਕੱਲਾ ਉੱਥੇ ਭੂਮੀ ਦੀ ਪੂਜਾ ਨਹੀਂ ਹੋ ਰਹੀ, ਇਹ ਭਾਰਤ ਨੈਸ਼ਨਲ ਯੂਨਿਟੀ, ਭਾਰਤ ਦੀ ਏਕਤਾ, ਦੋਸਤਾਨਾ ਔਰ ਕਲਚਰਲ ਇੰਟੈਗ੍ਰੇਸ਼ਨ ਹੈ ਵੀ ਅਸੀਂ ਜਜ਼ਬ ਕਰ ਲਿਆ ਬਾਕੀਆਂ ਨੂੰ, ਉਹਦੀ ਵੀ ਜਿਹੜੀ ਹੈ ਸੈਲੀਬ੍ਰੇਸ਼ਨ ਬਣ ਗਈ ਹੈ।
ਔਰ ਇਹ ਸਾਰੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਫਸਟ ਟਾਈਮ ਹੈ ਕਿ ਕਾਂਗਰਸ ਨੇ ਸਾਰੀ ਸ਼ਰਮ ਲਾ ਕੇ ਜਿਹੜਾ ਖੁੱਲ੍ਹ ਕੇ ਇਸ ਦਾ ਸਾਥ ਦਿੱਤਾ ਹੈ। ਔਰ ਇਸੇ ਲਾਈਨ ਦੇ ਉੱਤੇ ਜਿਵੇਂ ਮੈਂ ਕਿਹਾ ਕਿ ਪ੍ਰਿਯੰਕਾ ਤੋਂ ਇਲਾਵਾ ਮਨੀਸ਼ ਤਿਵਾੜੀ, ਹਾਰਦਿਕ ਪਟੇਲ ਜਿਹਨੂੰ ਗੁਜਰਾਤ 'ਚ ਨਵਾਂ ਅਹੁਦਾ ਦਿੱਤਾ ਹੈ, ਸੋਸ਼ਲਿਸਟ ਪਾਰਟੀ, BSP, ਮਮਤਾ ਬੈਨਰਜੀ, ਇਹ ਸਾਰੇ ਵੀ ਜਿਹੜੇ ਨੇ ਜੈ ਜੈਕਾਰ ਕਰ ਰਹੇ ਨੇ। ਸੋ ਹੁਣ ਉੱਥੇ ਜਿੰਨੇ ਰਹਿਣ ਵਾਲੇ ਘੱਟ ਗਿਣਤੀਆਂ ਵਾਲੇ ਨੇ ਉਹਨਾਂ ਨੂੰ ਵੀ ਕੱਲਾ ਜਿਹੜਾ ਉਹ ਭਾਰਤ ਮਾਤਾ ਕੀ ਜੈ ਨਹੀਂ ਹੈ, ਉਹਨਾਂ ਨੂੰ ਹਰ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੈ ਸ਼ੀਆ ਰਾਮ ਜੈ। ਔਰ ਇਹ ਜਿਹੜਾ ਪ੍ਰਿਯੰਕਾ ਗਾਂਧੀ ਨੇ ਇਸ ਸਾਰੇ ਦਾ ਜਿਹੜਾ ਐਂਡ ਵੀ ਕੀਤਾ ਆਪਣੇ ਟਵੀਟ ਦਾ, ਜੈ ਸੀਆ ਰਾਮ ਜੀ, ਸੀਤਾ ਦਾ ਰਾਮ ਔਰ ਸਾਡਾ ਰਾਮ, ਉਸ ਦੀ ਜੈ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਇਹ ਸਾਰੇ ਵਿਚਾਰ ਸਾਂਝੇ ਕੀਤੇ, ਇਸ ਵਕਤ ਜਿਹੜੀ ਸਾਰੀ ਸਿਆਸਤ ਹੈ ਉਹ ਹਿੰਦੂਤਵਾ ਦੇ ਦੁਆਲੇ ਘੁੰਮ ਰਹੀ ਹੈ। ਸੋ ਵਿਊਅਰਸ, ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਇੱਥੇ ਰੁਕਾਂਗੇ ਤੇ ਬ੍ਰੇਕ ਤੋਂ ਬਾਅਦ ਅਗਲੇ ਸੈਗਮੈਂਟ ਦੇ ਵਿੱਚ ਜਿਹੜਾ ਸਿੱਖਾਂ ਦਾ ਪੱਖ ਹੈ ਜਾਂ ਸਿੱਖਾਂ ਦਾ ਨੈਰੇਟਿਵ ਹੈ, ਇਹ ਸਾਰੇ ਇਸ਼ੂ ਦੇ ਉੱਤੇ ਉਸ ਬਾਬਤ ਵਿਚਾਰ ਚਰਚਾ ਕਰਾਂਗੇ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਮੁਲਾਕਾਤ ਹੁੰਦੀ ਹੈ।